ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਅੱਜ ਸ਼ੁੱਕਰਵਾਰ ਆ ਤੇ ਅੱਜ ਦੇ ਦਿਨ ਆਪਾਂ ਜ਼ਿੰਦਗੀ ਦੇ ਕਿਸੇ ਵੀ ਅਹਿਮ ਪਹਿਲੂ ਨੂੰ ਲੈ ਕੇ, ਕਿਸੇ ਅਹਿਮ ਪੱਖ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਵੀ ਸਟੂਡੀਓ ਦੇ ਵਿੱਚ ਆਪਣੀ ਰਾਏ ਰੱਖਦੇ ਹੋ, ਆਪਣੀ ਸ਼ਮੂਲੀਅਤ ਕਰਦੇ ਹੋ, ਹਿੱਸੇਦਾਰੀ ਪਾਉਂਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਤੇ ਅੱਜ ਵੀ ਤੁਸੀਂ ਆਪਣੀ ਹਿੱਸੇਦਾਰੀ ਪਾ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਜ਼ਿੰਦਗੀ ਦੇ ਹੀ ਉਤਰਾਅ ਚੜ੍ਹਾਅ ਨੂੰ ਲੈ ਕੇ। ਆਪਾਂ ਨੂੰ ਜ਼ਿੰਦਗੀ ਦੇ ਵਿੱਚ ਇੱਥੇ ਆਉਂਦਿਆਂ, ਨੌਕਰੀ ਕਰਦਿਆਂ ਜਾਂ ਕਾਰੋਬਾਰ ਕਰਦਿਆਂ ਜਾਂ ਹੋਰ ਵਿਚਰਦਿਆਂ ਬਹੁਤ ਤਰ੍ਹਾਂ ਦੇ ਉਤਰਾਅ ਚੜ੍ਹਾਅ ਦੇਖਣੇ ਪੈਂਦੇ ਨੇ, ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਰਿਸ਼ਤਿਆਂ ਦੇ ਮਾਮਲੇ ਦੇ ਵਿੱਚ ਵੀ। ਸੋ ਇਹਨਾਂ ਜਿਹੜੇ ਉਤਰਾਅ ਚੜ੍ਹਾਅ ਨੇ ਇਹਨਾਂ ਨੂੰ ਫੇਸ ਕਿਵੇਂ ਕਰੀਏ? ਹਾਲਾਂਕਿ ਸਾਨੂੰ ਅਧਿਆਤਮਿਕ ਤੌਰ 'ਤੇ ਬਹੁਤ ਕੁਝ ਦੱਸਿਆ ਗਿਆ ਗੁਰੂ ਸਾਹਿਬਾਨ ਵੱਲੋਂ ਜਾਂ ਸਮੇਂ-ਸਮੇਂ ਤੇ ਜਿਹੜੇ ਪੀਰ ਫਕੀਰ ਹੋਏ ਨੇ, ਉਹਨਾਂ ਨੇ ਆਪੋ ਆਪਣੇ ਤਰੀਕਿਆਂ ਨਾਲ ਮਨੁੱਖ ਨੂੰ ਸਿਹਤਮੰਦ ਰਹਿਣ ਦੇ ਲਈ, ਮਨੁੱਖ ਨੂੰ ਫੈਸਲੇ ਲੈਣ ਦੇ ਸਮਰੱਥ ਰਹਿਣ ਦੇ ਲਈ, ਮਨੁੱਖ ਨੂੰ ਇਸ ਆਪਣੇ ਆਪ ਨੂੰ ਇਸ ਤਰੀਕੇ ਦਾ ਬਣਾਉਣ ਦੇ ਲਈ ਕਿ ਉਹ ਹਰ ਸਿਚੁਏਸ਼ਨ ਦੇ ਵਿੱਚ, ਹਰ ਦਿੱਕਤ ਦਾ, ਹਰ ਸੰਕਟ ਦਾ, ਹਰ ਪੀੜ ਦਾ ਉਹ ਸਾਹਮਣਾ ਕਰ ਸਕੇ। ਇਸ ਤਰ੍ਹਾਂ ਦਾ ਉਹਨਾਂ ਨੇ ਮਨੁੱਖ ਨੂੰ ਬਣਾਇਆ ਤੇ ਮਨੁੱਖ ਨੂੰ ਸੁਨੇਹਾ ਦਿੱਤਾ। ਪਰ ਬਹੁਤ ਵਾਰ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਦਿੱਕਤਾਂ, ਪਰੇਸ਼ਾਨੀਆਂ ਖਤਮ ਹੀ ਨਹੀਂ ਹੋ ਰਹੀਆਂ। ਸ਼ਾਇਦ ਇਹ ਕਿਉਂ ਸਾਡੇ ਨਾਲ ਹੀ ਪਤਾ ਨਹੀਂ ਕਿਉਂ ਅਜਿਹਾ ਹੁੰਦਾ। ਸੋ ਅੱਜ ਆਪਾਂ ਇਸੇ ਗੱਲ ਦੇ ਉੱਤੇ ਚਰਚਾ ਕਰਾਂਗੇ ਕਿ ਇਹਨਾਂ ਦਿੱਕਤਾਂ, ਪਰੇਸ਼ਾਨੀਆਂ, ਝੰਜਟਾਂ, ਝਮੇਲਿਆਂ, ਉਤਰਾਅ ਚੜ੍ਹਾਵਾਂ ਦੇ ਵਿੱਚੋਂ ਪਾਰ ਕਿਵੇਂ ਨਿਕਲ ਗਏ? ਤੁਸੀਂ ਜ਼ਿੰਦਗੀ ਦੇ ਵਿੱਚ ਅਜਿਹੀ ਕੋਈ ਮੁਸੀਬਤ ਦਾ ਸਾਹਮਣਾ ਕੀਤਾ ਕਦੇ, ਜਿਹਦੇ ਵਿੱਚ ਤੁਹਾਨੂੰ ਲੱਗਦਾ ਹੋਵੇ ਕਿ ਯਾਰ ਇਹ ਖਤਮ ਨਹੀਂ ਹੋਣੀ, ਜਾਂ ਇਹ ਲੱਗਦਾ ਕਿ ਇਹ ਤਾਂ ਬਸ ਹੁਣ ਤਾਉਮਰ ਹੀ ਚੱਲੂਗੀ, ਪਰ ਜਦੋਂ ਤੁਸੀਂ ਉਹਦੇ ਨਾਲ ਲੜੇ, ਸਿੱਝੇ ਤਾਂ ਪਤਾ ਲੱਗਿਆ ਕਿ ਉਹ ਮੁਸੀਬਤ ਖਤਮ ਹੋ ਗਈ। ਨਾਲ ਜੋੜਦੇ ਹਾਂ ਮਲੀ ਸਾਹਿਬ ਨੂੰ ਤੇ ਉਸ ਤੋਂ ਬਾਅਦ ਕਰਾਂਗੇ ਚਰਚਾ। ਮਲੀ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਜੀ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਸ਼ਰਮਾ ਜੀ ਜੀ। ਕਿ ਤੁਸੀਂ ਮੌਕਾ ਦਿੱਤਾ ਔਰ ਆਪਣੇ ਨਾਲ ਜੋੜਿਆ ਔਰ ਸੁਣਨ ਵਾਲੇ ਸਰੋਤੇ ਨੇ ਜਿਹੜੇ ਉਹਨਾਂ ਦੇ ਨਾਲ ਅੱਜ ਦਾ ਜਿਹੜਾ ਵਿਸ਼ੇਸ਼ ਮੁੱਦਾ ਤੁਸੀਂ ਰੱਖਿਆ ਹੈ ਇਹਦੇ ਤੇ ਗੱਲਬਾਤ ਕਰਨ ਦਾ ਮੌਕਾ ਦਿੱਤਾ। ਧੰਨਵਾਦ ਆਪ ਜੀ ਦਾ। ਜੀ, ਮਲੀ ਸਾਹਿਬ, ਅਕਸਰ ਹੀ ਆਪਾਂ ਨੂੰ ਜਦੋਂ ਆਪਾਂ ਪੜ੍ਹਦੇ ਸਾਂ, ਜਦੋਂ ਮੈਦਾਨਾਂ ਦੇ ਵਿੱਚ ਨਿੱਕੇ ਹੁੰਦੇ ਖੇਡਦੇ ਸਾਂ ਤੇ ਜਦੋਂ ਇੱਕ ਗੇਮ ਦੇ ਵਿੱਚੋਂ ਹਾਰ ਜਾਣਾ ਤੇ ਲੱਗਦਾ ਕਿ ਖਤਮ ਹੋ ਗਿਆ ਸਾਰਾ ਕੁਛ। ਏਦਾਂ ਹੀ ਹੈ। ਜੇ ਕਿਸੇ ਇੱਕ ਸਬਜੈਕਟ 'ਚ ਨੰਬਰ ਘੱਟ ਆ ਜਾਣੇ ਤਾਂ ਐਂ ਲੱਗਦਾ ਕਿ ਬਸ ਹੁਣ ਤਾਂ ਇਹਦੇ 'ਚੋਂ ਡਿੱਗੇ ਤੇ ਡਿੱਗੇ। ਇਹ ਜੀ ਪਹਿਲੇ ਇਸ਼ਕ ਦੀ ਨਾਕਾਮੀ ਤੱਕ ਇਹੋ ਚੱਲੀ ਜਾਂਦੀ। ਹਾਂਜੀ, ਹਾਂਜੀ। ਸੋ ਇਹ ਚੀਜ਼ ਨੂੰ ਕਿਵੇਂ ਵੇਖੀਏ ਕਿ ਹੁਣ ਵੀ ਆਪਾਂ ਨਾ ਤਾਂ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਦੌਰ ਖਤਮ ਹੋ ਰਿਹਾ, ਨਾ ਦਿੱਕਤਾਂ ਪਰੇਸ਼ਾਨੀਆਂ ਦਾ ਦੌਰ ਖਤਮ ਹੋ ਰਿਹਾ, ਪਰ ਫਿਰ ਵੀ ਆਪਾਂ ਇੱਕ ਫਾਈਟਰ ਦੇ ਵਾਂਗ, ਇੱਕ ਜੁਝਾਰੂ ਦੇ ਵਾਂਗ ਮੈਦਾਨ ਤਾਂ ਨਾ ਛੱਡ ਰਹੇ, ਆਪਾਂ ਲੜ ਰਹੇ ਹਾਂ। ਸੋ ਐਗਜ਼ੈਕਟਲੀ। ਕਿਸ ਤਰੀਕੇ ਦਾ ਲੜੇ ਬੰਦਾ, ਕਿਸ ਤਰੀਕੇ ਨਾਲ ਸਿੱਝੇ ਇਹਨਾਂ ਦੁਸ਼ਵਾਰੀਆਂ ਨਾਲ, ਇਹਨਾਂ ਔਕੜਾਂ ਨਾਲ, ਤੁਸੀਂ ਇਹਨਾਂ ਨੂੰ ਕਿਵੇਂ ਬਿਆਨ ਕਰੋਗੇ? ਉਸਤਾਦ ਅਹਿਮਦ ਦੇ ਕੁਛ ਸ਼ੇਰਾਂ ਦੀਆਂ ਲਾਈਨਾਂ ਯਾਦ ਆਉਣ ਡਈਆਂ ਹਾਂਜੀ। ਕਿ ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ, ਹੂੰ। ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ। ਹੂੰ। ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ ਹੈ। ਹੂੰ। ਪੈਰ ਪੁੱਟ ਲਈਏ ਹੂੰ। ਅੱਗੇ ਟੁਰ ਪਈਏ, ਹੂੰ। ਪੈਰ ਪੁੱਟ ਲਈਏ ਅੱਗੇ ਟੁਰ ਪਈਏ। ਇਧਰੋਂ ਇੱਟ ਆਉਂਦੀ, ਉਧਰੋਂ ਸੰਗ ਆਉਂਦਾ ਤੇ ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ, ਔਰ ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ। ਤੇ ਜਦੋਂ ਤੁਸੀਂ ਨੀਅਤ ਕਰ ਲਓ, ਇਰਾਦਾ ਕਰ ਲਵੋ ਕਿ ਹਾਂ ਕਰਨਾ ਹੈ, ਲੜਨਾ ਹੈ, ਡੂ ਔਰ ਡਾਈ ਵਾਲਾ ਮਾਮਲਾ ਬਣਾ ਲਵੋ, ਤੇ ਫਿਰ ਮੰਜ਼ਲ ਵੀ ਸੁਹਾਗਣ ਬਣ ਕੇ ਤੁਹਾਨੂੰ ਉਡੀਕਦੀ ਹੈ, ਵੋਟੀ ਬਣ ਕੇ ਤੁਹਾਨੂੰ ਉਡੀਕਦੀ ਹੈ। ਉਹ ਘੁੰਡ ਚ ਝਾਤੀਆਂ ਮਾਰ ਮਾਰ ਤੁਹਾਨੂੰ ਲੱਭਣ ਦੀ ਹੁੰਦੀ ਹੈ। ਉਹ ਬਾਬੇ ਨਜਮੀ ਹੋਣੇ ਅੱਜ ਕੱਲ ਕੈਨੇਡਾ ਆਏ ਹੋਏ ਤੇ ਬੜਾ ਮਸ਼ਹੂਰ ਜ਼ਮਾਨਾ ਉਹਨਾਂ ਦਾ ਵੀ ਇੱਕ ਸ਼ੇਰ ਸੀਗਾ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਸੋ ਆਈਡੀਅਲ ਮਾਹੌਲ ਨਾ ਹੋਣਾ ਔਰ ਉਹਦੇ ਵਿੱਚ ਪੁੰਗਰ ਪੈਣਾ, ਇੱਕ ਐਸਾ ਵੀ ਜਿਹਨੂੰ ਅਸੀਂ ਜ਼ਮੀਨ ਚ ਲਾਉਂਦੇ ਆ, ਜ਼ਮੀਨ ਆ ਜਿਹੜੀ ਉਹ ਵੀ ਮਾਫਕ ਨਹੀਂ, ਚੱਲਣਾ ਵੀ ਉਹਨੇ ਬੂਟੇ ਨੇ ਸਾਰੇ ਮੌਸਮ ਦੇ ਨਾਲ ਹੈ, ਪਾਣੀ ਵੀ ਕੋਈ ਨਹੀਂ ਲਾਉਣਾ, ਫਿਰ ਉਹ ਪੁੰਗਰ ਪਵੇ ਤਾਂ ਸਮਝ ਲਵੋ ਕਿ ਬੀ ਤਾਕਤਵਰ ਸੀਗਾ, ਬੀ ਨਸਲੀ ਸੀਗਾ ਔਰ ਉਹਨੇ ਅੱਗੇ ਤੁਰਨਾ ਹੀ ਤੁਰਨਾ ਹੈ। ਫਿਰ ਅੱਗੇ ਆਂਦਾ ਹੈ ਕਿ ਇਹਦੀ ਨਿਗਰਾਨੀ, ਇਹਦੀ ਬਚ ਬਚਾਇਆ ਜਿਹੜਾ ਉਹ ਕਿੱਦਾਂ ਕਰਨਾ। ਸੋ ਪਹਿਲਾਂ ਤੇ ਇਹ ਸਾਰੇ ਮਾਮਲੇ ਤੁਸੀਂ ਦੱਸੇ ਕਿ ਜ਼ਿੰਦਗੀ ਦੇ ਵਿੱਚ ਸ਼ੁਰੂ ਤੋਂ ਇੱਥੇ ਤੱਕ ਇਹ ਜਿਹੜਾ ਹੈ ਇਹ ਸਾਨੂੰ ਆਪ ਇੱਕ ਮਹਾਜ਼ ਦੇ ਉੱਤੇ ਖੁਦ ਨੂੰ ਜਾਣਨਾ ਚਾਹੀਦਾ ਆ। ਇਹ ਨਹੀਂ ਕਿ ਹਰ ਮਾਮਲੇ ਨੂੰ ਤੁਸੀਂ ਜ਼ਿੰਦਗੀ ਮੌਤ ਦਾ ਮਸਲਾ ਬਣਾ ਲਵੋ, ਪਰ ਜ਼ਿੰਦਗੀ ਦੇ ਰਾਹਾਂ ਦੇ ਉੱਤੇ ਟੁਰਦਿਆਂ ਹੋਇਆਂ ਤੁਹਾਡੇ ਗੋਲ, ਤੁਹਾਡੇ ਟਾਰਗੇਟਸ ਜਿਹੜੇ ਮੈਂ ਪ੍ਰੋਗਰਾਮ ਦੇ ਓਪਨਿੰਗ 'ਚ ਵੀ ਕਹਿਣਾ ਆ, ਉਹਨਾਂ ਦੇ ਵਾਸਤੇ ਜ਼ਰੂਰ ਮੁਸ਼ੱਕਤ ਕਰਨੀ ਚਾਹੀਦੀ ਹੈ। ਤੇ ਯਾਦ ਰੱਖੋ, ਇੱਕ ਅਖਾਣ ਹੈ ਪੰਜਾਬੀ ਦਾ ਕਿ ਗੋਲੇ ਬਣ ਕੇ ਕਮਾਓ, ਬੀਬੇ ਬਣ ਕੇ ਖਾਓ, ਕਿਉਂਕਿ ਜਿਹੜੀ ਇੱਜ਼ਤ ਦੀ ਰੋਟੀ ਹੈ ਉਹਦੇ ਵਾਸਤੇ ਤੁਹਾਨੂੰ ਗੋਲੇ ਬਣਨਾ ਪੈਂਦਾ ਆ, ਹੱਥ ਪੈਰ ਮੂੰਹ ਕਾਲਾ ਕਰਨਾ ਪੈਂਦਾ ਹੈ। ਸੋ ਉਹਦੇ 'ਚ ਅਨਾ ਖੁਦ ਹੀ ਉਹ ਆਕੜ ਜਿਹੜੀ ਉਹ ਕੱਢਣੀ ਪੈਂਦੀ ਹੈ, ਤਾਂ ਅਗਾਂਹ ਵੱਢਣਾ ਪੈਂਦਾ। ਹਾਂ,
ਅਸੀਂ ਜਿਹੜਾ ਉਹ ਦਿਲ ਦੇ ਵਿੱਚ ਬਿਠਾ ਲੈਂਦੇ ਆ ਕਿ ਇਹ ਸਟੈਂਡਰਡ ਹੈ, ਇਸ ਤੋਂ ਅੱਗੇ ਹੋਇਆ ਤਾਂ ਮੇਰੀ ਤੋਹੀਨ ਹੋ ਜਾਏਗੀ। ਇਹ ਵੀ ਇੱਕ ਰੁਕਾਵਟਾਂ ਦੀ ਵਜ੍ਹਾ ਹੈ। ਸੋ ਉਸ ਤੋਹੀਨ ਤੋਂ ਬਾਹਰ ਨਿਕਲਣ ਦੀ ਲੋੜ ਹੈ, ਉਸ ਮਸਲੇ ਤੋਂ, ਉਸ ਸੋਚ ਤੋਂ ਬਾਹਰ ਨਿਕਲਣ ਦੀ ਲੋੜ ਹੈ ਜਿਹੜੀ ਬੇੜੀ ਬਣ ਕੇ ਤੁਹਾਡੇ ਪੈਰਾਂ ਦੇ ਵਿੱਚ ਜ਼ੰਜੀਰ ਬਣ ਕੇ ਪਈ ਹੈ। ਇਸ ਸੰਗਲੀ ਤੋਂ ਪਹਿਲਾਂ ਲੜ ਛਡਾਉਣਾ ਪਏਗਾ, ਫਿਰ ਉਸ ਤੋਂ ਬਾਅਦ ਬਾਗ ਬਹਾਰ ਵੀ ਹੋ ਜਾਓਗੇ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਕਹੋਗੇ ਕਿ ਮੰਜ਼ਿਲ ਤੱਕ ਜਾਂਦੇ ਆ ਜੋ ਕੁਝ ਵੀ ਹੋਣ ਡਿਆ ਠੇਡੇ ਇਹ ਧੱਕੇ ਇਹ ਕੋਈ ਮੈਨੇ ਨਹੀਂ ਰੱਖਦੇ, ਆਟੋਮੈਟਿਕਲੀ ਬੰਦਾ ਮਜ਼ਬੂਤ ਹੁੰਦਾ। ਇੱਕ ਮਜ਼ਬੂਤ ਬੰਦੇ ਦੀਆਂ ਤੇ ਕਮ ਸੇ ਕਮ ਇਹ ਨਿਸ਼ਾਨੀਆਂ ਹੈ। ਹਾਸ਼ਮ ਫਤਿਹ ਨਸੀਬ ਹੋਣਾ ਜਿਨ੍ਹਾਂ ਹਿੰਮਤ ਯਾਰ ਬਣਾਈ। ਆਹਾ, ਹਾਸ਼ਮ ਵੀ ਕਹਿੰਦਾ ਨਾ ਜੀ ਹਾਸ਼ਮ ਯਾਰ ਉਹਨਾਂ ਨੇ ਵੀ ਹਾਂਜੀ। ਸੋ ਉਹ ਵੀ ਕਹਿੰਦੇ ਨੇ ਕਿ ਜੇ ਹਿੰਮਤ ਫਤਿਹ ਉਹਨਾਂ ਨਸੀਬ ਕੀਤੀ ਹੈ ਜਿਨ੍ਹਾਂ ਨੇ ਆਪਣੀ ਹਿੰਮਤ ਨੂੰ ਆਪਣੇ ਯਾਰ ਬਣਾਇਆ। ਜਿਹੜੇ ਲੋਕ ਆਪਣੀ ਹਿੰਮਤ ਦੇ ਨਾਲ ਅੱਗੇ ਵਧੇ ਜਾਂ ਆਪਣੀ ਹਿੰਮਤ ਦੇ ਨਾਲ ਉਹਨਾਂ ਨੇ ਕੋਈ ਕੰਮ ਫੜਿਆ। ਸੋ ਆਪਾਂ ਸਰੋਤਿਆਂ ਨੂੰ ਵੀ ਸ਼ਾਮਲ ਕਰਾਂਗੇ ਇਸ ਗੱਲਬਾਤ ਦੇ ਵਿੱਚ ਕਿ ਜ਼ਰੂਰ ਆਪਣੀ ਜ਼ਿੰਦਗੀ ਦੀ ਉਹ ਗੱਲ, ਉਹ ਮੁਸੀਬਤ, ਉਹ ਪਰੇਸ਼ਾਨੀ, ਉਹ ਔਕੜ ਜ਼ਰੂਰ ਸਾਂਝੀ ਕਰਿਓ ਜਿਹਨੂੰ ਤੁਸੀਂ ਪਾਰ ਪਾਇਆ, ਜਿਹੜੀ ਤੁਹਾਨੂੰ ਲੱਗਦਾ ਕਿ ਸ਼ਾਇਦ ਖਤਮ ਨਹੀਂ ਹੋਣੀ ਪਰ ਬਾਅਦ ਦੇ ਵਿੱਚ ਉਹ ਖਤਮ ਹੋ ਗਈ। ਉਸ ਤੋਂ ਬਾਅਦ ਤੁਸੀਂ ਕਈ ਵਾਰੀ ਆਪਾਂ ਦੇਖਿਆ ਨਾ ਸ਼ੁਰੂਆਤੀ ਦੌਰ ਦੇ ਵਿੱਚ ਆਪਾਂ ਆਪਣੇ 'ਚ ਬਹੁਤ ਸਾਰੇ ਆਰਥਿਕ ਤੰਗੀਆਂ ਨਾਲ ਵੀ ਜੂਝੇ ਨੇ। ਜੀ ਬਿਲਕੁਲ ਮਲਿਕ ਸਾਹਿਬ, ਬਹੁਤ ਸਾਰੇ ਲੋਕਾਂ ਨੂੰ ਸਮਾਜਿਕ ਤੌਰ ਤੇ ਮੰਨ ਲਓ ਕਿਸੇ ਦੇ ਸਿਰ ਤੇ ਮਾਂ-ਬਾਪ ਦਾ ਸਾਇਆ ਨਹੀਂ ਰਿਹਾ, ਉਹਦਾ ਉਸ ਪਾਲਣ ਪੋਸ਼ਣ ਉਸ ਲਾਡ ਪਿਆਰ ਦੇ ਨਾਲ ਨਹੀਂ ਹੋ ਸਕਿਆ ਜਿਹੜੇ ਲਾਡ ਪਿਆਰ ਉਹਨੂੰ ਚਾਹੀਦੇ ਸੀ ਬਚਪਨ ਦੇ ਵਿੱਚ। ਬਹੁਤੇ ਲੋਕ ਪੜ੍ਹਨਾ ਚਾਹੁੰਦੇ ਸੀ, ਲੋਚਦੇ ਸੀ ਪਰ ਕਾਲਜ ਨਾ ਜਾ ਸਕੇ। ਬਹੁਤੇ ਲੋਕ ਖਿਡਾਰੀ ਬਣਨਾ ਚਾਹੁੰਦੇ ਸੀ ਪਰ ਮੈਦਾਨਾਂ ਤੋਂ ਦੂਰੀ ਪੈ ਗਈ। ਬਹੁਤੇ ਲੋਕ ਗਵਈਏ ਬਣਨਾ ਚਾਹੁੰਦੇ ਸੀ ਪਰ ਕੁਦਰਤ ਜਾਂ ਉਹਨਾਂ ਦੀਆਂ ਜਿਹੜੀਆਂ ਮੰਜ਼ਿਲਾਂ ਸੀ ਉਹ ਕਿਤੇ ਹੋਰ ਸੀ। ਬਹੁਤੇ ਲੋਕ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਸੀ ਪਰ ਉਹ ਨਹੀਂ ਕਰ ਸਕੇ, ਫੇਲ ਹੋ ਗਏ, ਆਰਥਿਕ ਤੌਰ ਤੇ ਘਾਟਾ ਪੈ ਗਿਆ। ਸੋ ਇਹ ਤਾਂ ਸਾਰਾ ਕੁਝ ਚੱਲਦਾ ਹੀ ਰਹਿੰਦਾ। ਤੇ ਇੱਕ ਆਪਾਂ ਇਹ ਵੀ ਮੰਨ ਕੇ ਚੱਲ ਗਏ ਮਲਿਕ ਸਾਹਿਬ ਕਿ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਸ਼ਾਇਦ ਆਪਣੇ ਨਾਲ ਹੀ ਹੋ ਰਿਹਾ, ਪਰ ਇੱਕ ਅਖਾਣ ਵਰਤੀ ਜਾਂਦੀ ਹੈ ਅਕਸਰ ਹੀ, ਨਾਨਕ ਦੁਖੀਆ ਸਭ ਸੰਸਾਰ। ਹਾਂਜੀ। ਅੱਛਾ, ਇਹ ਤੁਹਾਡੇ ਪਿਛਲੇ ਜਿੰਨਾ ਤੁਸੀਂ ਦੱਸਿਆ ਨਾ ਕਿ ਕਿਸੇ ਨੂੰ ਮੈਦਾਨ ਨਸੀਬ ਨਾ ਹੋਇਆ, ਕਿਸੇ ਨੂੰ ਕੁਛ ਨਾ ਹੋਇਆ, ਕਿਸੇ ਨੂੰ ਕੁਛ ਨਾ ਹੋਇਆ, ਇੱਥੇ ਅਸੀਂ ਮਾਮਲੇ ਨੂੰ ਦੋ ਧਿਰਾਂ 'ਚ ਵੰਡਨੇ। ਇੱਕ ਤੇ ਉਹਨੇ ਜਿਹਨਾਂ ਨੂੰ ਨਸੀਬ ਨਾ ਹੋਇਆ, ਇੱਕ ਉਹਨੇ ਜਿਹਨਾਂ ਨੂੰ ਨਸੀਬ ਹੋਇਆ ਪਰ ਉਹਨਾਂ ਕਦਰ ਨਾ ਕੀਤੀ। ਠੀਕ ਹੈ, ਬਿਲਕੁਲ ਸਹੀ। ਉਹ ਮੈਂ ਕਹਿੰਦਾ ਵੀ ਜ਼ਿੰਦਗੀ 'ਚ ਤੁਸੀਂ ਜੋ ਕਰਨਾ ਚਾਹੁੰਦੇ ਜੇ ਉਹ ਤੁਸੀਂ ਅਗਰ ਕਰ ਰਹੇ ਜੇ ਤੇ ਇਹਦੇ ਤੇ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰੋ। ਵੇਖੋ ਉਹਨਾਂ ਨੂੰ ਜਿਨ੍ਹਾਂ ਨੂੰ ਵਿਚਾਰਿਆਂ ਨੇ ਪੂਰਾ ਜ਼ੋਰ ਵੀ ਲਾਇਆ ਪਰ ਉਹ ਕਰ ਨਹੀਂ ਸਕੇ, ਤੁਸੀਂ ਕਮ ਸੇ ਕਮ ਕਰਨ ਵਾਲਿਆਂ 'ਚੋਂ ਤੇ ਹੈ ਜੇ। ਔਰ ਉਹਨਾਂ ਲੋਕਾਂ ਨੂੰ ਤੇ ਮੈਂ ਕਹਿੰਦਾ ਹੈ ਕਿ ਧੰਨ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਦਾ ਇਸ਼ਕ, ਜਿਨ੍ਹਾਂ ਦਾ ਕੰਮ, ਜੋ ਕਰਨਾ ਚਾਹੁੰਦੇ ਸੀ, ਜੋ ਉਹਨਾਂ ਦੀ ਪਸੰਦ ਸੀ, ਉਹਦੇ ਵਿੱਚ ਰੱਬ ਰਿਜ਼ਕ ਲਿਖ ਦਵੇ ਨਾ। ਮੈਂ ਸਮਝਣਾ ਇਹੋ ਹੀ ਜੰਨਤ ਦੇ ਨਜ਼ਾਰੇ ਨੇ, ਇਹੋ ਹੀ ਸਭ ਕੁਝ ਹੈ ਕਿ ਜੇ ਇਸ ਕੰਮ ਨੂੰ ਤੁਸੀਂ ਪਿਆਰ ਕਰਦੇ ਜੇ, ਜੇ ਇਸ ਕੰਮ ਦੇ ਨਾਲ ਤੁਹਾਡਾ ਮਨ ਹੈ, ਤੁਹਾਡੀ ਰੂਹ ਹੈ, ਰੱਬ ਨੇ ਉਹ ਕਰਨ ਦੇ ਨਾਲ ਤੁਹਾਡਾ ਰਿਜ਼ਕ ਜੋੜ ਦਿੱਤਾ ਆ। ਮੈਨੂੰ ਦੱਸੋ ਤਾਂ ਸਹੀ ਕਿ ਦੁਨੀਆ 'ਚ ਕਿੰਨੇ % ਲੋਕ ਐਸੇ ਨੇ ਕਿ ਜਿਨ੍ਹਾਂ ਦੀ ਰਿਜ਼ਕ ਰੋਟੀ ਉਹਨਾਂ ਦੇ ਇਸ਼ਕ ਦੇ ਨਾਲ ਜੁੜ ਗਈ ਹੋਏ, ਉਸ ਕੰਮ ਦੇ ਨਾਲ ਜੁੜ ਗਈ ਹੋਏ ਜਿਹਨੂੰ ਉਹ ਪਿਆਰ ਕਰਦੇ ਨੇ। ਇੱਕ ਇੱਥੇ ਹੁਣ ਅੱਗੇ ਜਰਾ ਅਸੀਂ ਟੋਰਾ ਦਈਏ, ਇਸ ਤੋਂ ਉਤਲੇ ਪੌੜੇ ਤੇ ਜਾਈਏ, ਇੱਕ ਸਟੈਪ ਅੱਗੇ ਜਾਈਏ। ਇਹ ਹੈ ਕਿ ਆਪਣੇ ਕੰਮ ਨੂੰ ਪਿਆਰ ਕਰਨ ਡੈ ਪਵੋ। ਤੁਸੀਂ ਜੋ ਚਾਹੁੰਦੇ ਜੇ ਉਸ ਨਹੀਂ ਲੱਭਾ ਪਰ ਦੂਜਾ ਕੰਮ ਤੁਸੀਂ ਕਰਨ ਡੇ ਜੇ, ਉੱਥੇ ਇੱਜ਼ਤ, ਦੌਲਤ, ਸ਼ੋਹਰਤ ਸਭ ਆਉਣ ਡਈ ਹੈ, ਥੋੜੇ ਕੁਦਰਤ ਨੂੰ ਵੀ ਮੌਕਾ ਦਵੋ ਜਿਹਨੇ ਤੁਹਾਡੇ ਨਾਲ ਉਸ ਸੋਹਣੇ ਸੁਚਿਆਰੇ ਰੱਬ ਨੇ ਰਿਜ਼ਕ ਦਾ ਵਾਅਦਾ ਕੀਤਾ ਕਿ ਰੋਟੀ ਮੈਂ ਦੇਣੀ, ਉਹਨੂੰ ਮੌਕਾ ਦਵੋ ਕਿ ਉਹ ਕੀ ਕਰਨਾ ਚਾਹ ਰਿਹਾ। ਹੋ ਸਕਦਾ ਤੁਹਾਡੇ ਲੇਖ ਨੇ ਜਿਹੜੇ ਉਹਨਾਂ ਦੇ ਵਿੱਚ ਉਹਨੇ ਉਹ ਇੱਜ਼ਤ, ਉਹ ਦੌਲਤ, ਉਹ ਸ਼ੋਹਰਤ, ਉਹ ਨੇਕਨਾਮੀ ਸਭ ਕੁਝ ਲਿਖ ਦਿੱਤੀ ਹੋਵੇ ਜੋ ਇਸ ਕੰਮ ਨੂੰ ਕਰਦਿਆਂ ਤੁਹਾਨੂੰ ਲੱਭਣੀ ਹੈ। ਤੇ ਕਈ ਵਾਰ ਅਸੀਂ ਜਦੋਂ ਆਪਣੇ ਆਪ ਨਾਲ ਮਤਕਾ ਲਾ ਬਹਿਨੇ ਆ, ਆਪਣੀ ਸੋਚ ਨੂੰ ਜ਼ਿੱਦ ਬਣਾ ਕੇ ਬਹਿ ਜਾਂਦੇ ਆ, ਆਪਣੇ ਖ਼ਾਬ ਜਿਨ੍ਹਾਂ ਨੂੰ ਪੂਰੀਆਂ ਕਰਨ ਦੀ ਸ਼ਾਇਦ ਸਾਡੇ 'ਚ ਹਿੰਮਤ ਨਹੀਂ ਹੁੰਦੀ, ਹਾਲਾਤ ਨੂੰ ਉਹਦਾ ਦੋਸ਼ ਦੇਣ ਡੈ ਪੈਂਦੇ ਆ। ਜਦੋਂ ਅਸੀਂ ਸਾਰੇ ਮੁਆਫਕ ਹਾਲਾਤਾਂ ਦੇ ਵਿੱਚ ਰਹਿ ਕੇ ਕੁਝ ਕਰ ਸਕਦੇ ਹਾਂ ਉਹ ਨਹੀਂ ਕਰਦੇ, ਸਿਰਫ ਉਧਰ ਹੀ ਫੋਕਸ ਰੱਖਨੇ ਔਰ ਆਪਣੇ ਉੱਤੇ ਨਾਕਾਮ ਹੋਣ ਦਾ ਇੱਕ ਠੱਪਾ ਜਿਹੜਾ ਉਹ ਲਵਾ ਲੈਂਦੇ ਆ। ਉਹਦੇ ਨਾਲ ਬਿਹਤਰ ਆ ਕਿ ਕੁਝ ਕਰੀਏ, ਕੁਛ ਅੱਗੇ ਵਧੀਏ ਔਰ ਕਰਕੇ ਤਜਰਬਾ ਲਈਏ। ਔਰ ਤਜਰਬਾ ਐਸੀ ਸ਼ੈ ਆ ਜਿਹੜੀ ਸ਼ਰਮਾ ਜੀ ਕਿਤੇ ਨਾ ਕਿਤੇ ਜ਼ਰੂਰ ਜ਼ਿੰਦਗੀ 'ਚ ਕੰਮ ਆ ਜਾਂਦੀ। ਭਾਵੇਂ ਕਿਸੇ ਵੀ ਸ਼ੈ ਦੇ ਵਿੱਚ ਤੁਸੀਂ ਉਹ ਤਜਰਬਾ ਲਿਆ ਹੋਵੇ, ਕਿਸੇ ਵੀ ਕੰਮ ਦੇ ਵਿੱਚ ਲਿਆ ਹੋਵੇ, ਕਿਸੇ ਵੀ ਐਕਸਪੀਰੀਅੰਸ 'ਚ ਲਿਆ ਹੋਵੇ, ਉਹ ਲਾਈਫ 'ਚ ਇੱਕ ਮੌਕੇ ਤੇ ਆ ਕੇ ਤੁਹਾਨੂੰ ਸਪੋਰਟ ਜ਼ਰੂਰ ਕਰਦਾ, ਹੋਰ ਕੁਝ ਨਹੀਂ। ਤੇ ਤੁਹਾਡਾ ਜਿਹੜਾ ਕੌਨਫੀਡੈਂਸ, ਤੁਹਾਡਾ ਭਰੋਸਾ ਹੈ, ਉਹਦੀ ਮਜ਼ਬੂਤੀ ਦਾ ਸਬਬ ਜ਼ਰੂਰ ਬਣਦਾ। ਇੱਕ ਨਾ ਅਕਸਰੀ ਅਖਾਣ ਹੈ, ਕਹਾਵਤ ਹੈ, ਕਿਉਂ ਡਰੇ ਕਿ ਕਿਆ ਹੋਗਾ, ਕੁਛ ਨਹੀਂ ਤਾਂ ਤਜਰਬਾ ਹੋਗਾ। ਇਸ ਤਰ੍ਹਾਂ ਤੇ ਹੈ। ਔਰ ਜ਼ਿੰਦਗੀ ਦੇ ਇਹ ਤਜਰਬੇ, ਇਹ ਨਿਚੋੜ ਨੇ ਜਿਹੜੇ ਇਹੀ ਤੇ ਦੱਸਦੇ ਨੇ ਕਿ ਹਯਾਤੀ ਦੇ ਰੰਗ ਢੰਗ ਕੀ ਨੇ। ਹਯਾਤੀ ਹੈ ਜਿਹੜੀ ਇਹ ਏਡੀ ਸਿੱਧੀ ਨਹੀਂ ਕੀ ਹੈ ਜਿੱਦਾਂ ਸਾਨੂੰ ਕਿਤਾਬਾਂ ਦੱਸਦੀਆਂ ਨੇ, ਕਿਤਾਬਾਂ ਪੜ੍ਹਾਉਂਦੀਆਂ ਨੇ। ਇਹ ਇੰਨੀ ਸਿੱਧੀ ਹੈ ਜਿੰਨੀ ਜਲੇਬੀ ਸਿੱਧੀ ਹੁੰਦੀ ਹੈ। ਤੇ ਸ਼ਰਮਾ ਜੀ ਇਹਦੇ 'ਚ ਉਹਨੇ ਹੀ ਵਾਲ ਨੇ ਜਿੰਨੇ ਜਲੇਬੀ ਦੇ ਵਿੱਚ ਵਾਲ ਨੇ। ਮੈਂ ਕਹਿੰਦਾ ਕਿ ਇਹ ਤਾਂ ਚਲੋ ਹਯਾਤੀ ਦੇ ਆਪਣੇ ਵਲ ਔਰ ਸੇਧ ਪੱਧਰ ਵਿਅੰਗ ਢਿੱਡ ਇਹ ਹੈ ਹੀ ਹੈ ਆ। ਇਹਨੂੰ ਹੋਰ ਗੁੰਝਲਦਾਰ
ਅਸੀਂ ਉਦੋਂ ਕਰ ਲੈਂਦੇ ਹਾਂ ਜਦੋਂ ਅਸੀਂ ਆਪ, ਜਿੱਦਾਂ ਮੈਂ ਪਹਿਲਾਂ ਆਖਿਆ, ਪਹਿਲੇ ਗੁਜ਼ਾਰਿਸ਼ ਕੀਤੀ ਕਿ ਕੁਛ ਸ਼ਾਮ ਨੂੰ ਅਸੀਂ ਜ਼ਿੱਦਬਾਜ਼ੀ ਬਣਾ ਕੇ ਨਾਲ ਜੋੜ ਲੈਂਦੇ ਹਾਂ ਕਿ ਨਹੀਂ ਇਹ ਹੀ ਹੈ, ਨਹੀਂ ਤੇ ਇਸ ਤੋਂ ਅੱਗੇ ਦੁਨੀਆ ਖਤਮ ਹੈ। ਉਹ ਜਦੋਂ ਕਰਨੇ ਆ ਤੇ ਇਹਦਾ ਮਤਲਬ ਇਹ ਹੈ ਕਿ ਮਾਮਲਿਆਂ ਨੂੰ ਅਸੀਂ ਗੁੰਝਲਦਾਰ ਕਰ ਰਹੇ ਹਾਂ। ਸੋ ਗੁੰਝਲਦਾਰ ਕਰਨ ਦੇ ਨਾਲੋਂ ਕਈ ਦਰਜੇ ਬਿਹਤਰ ਇਹ ਹੈ ਕਿ ਜਿਹੜਾ ਉੱਪਰ ਵਾਲਾ ਤੁਹਾਡੇ ਲਈ ਜੋ ਹਾਲਾਤ ਪੈਦਾ ਕਰ ਰਿਹਾ, ਵੇਖੋ ਕਿ ਉਹਦੇ 'ਚੋਂ ਤੁਹਾਨੂੰ ਦੇ ਕੀ ਰਿਹਾ। ਇਹ ਕਦੇ ਨਹੀਂ ਹੁੰਦਾ ਕਿ ਜਿਹੜੇ ਹਾਲਾਤ ਪੈਦਾ ਹੋਣ ਉਹਦੇ ਸਿਰਫ ਤੁਹਾਡੇ ਕੋਲੋਂ ਲਿਆ ਹੀ ਜਾਏ, ਤੁਹਾਨੂੰ ਦਿੱਤਾ ਕੁਛ ਨਾ ਜਾਏ। ਕੁਛ ਨਾ ਕੁਛ ਮਿਲ ਰਿਹਾ ਹੁੰਦਾ ਆ, ਕੁਛ ਨਾ ਕੁਛ ਜਾ ਰਿਹਾ ਹੁੰਦਾ ਆ। ਸੋ ਜੋ ਮਿਲ ਰਿਹਾ ਹੁੰਦਾ ਆ ਉਹਦੇ ਸ਼ੁਕਰਾਨੇ ਦੀ ਹਿੰਮਤ ਔਰ ਜੁਰਅਤ ਹੈ ਜਿਹੜੀ, ਉਹ ਵੀ ਆਪਣੇ ਅੰਦਰ ਰੱਖਣੀ ਚਾਹੀਦੀ ਹੈ। ਔਰ ਬੜਾ ਬੰਦਾ ਸੁੱਖ 'ਚ ਰਹਿੰਦਾ ਆ ਅਗਰ ਉਹ ਸ਼ੁਕਰਾਨਾ ਕਰਦਾ ਹੈ ਨਾ, ਤੇ ਬਹੁਤ ਸੁੱਖ ਦੇ ਵਿੱਚ ਰਹਿੰਦਾ ਆ। ਪਰ ਮੁਸੀਬਤ ਇਹ ਹੈ ਕਿ ਅਸੀਂ ਇਹੋ ਜਿਹੇ ਮਾਮਲੇ ਨੇ ਜਿਹੜੇ ਇਹਨਾਂ 'ਚ ਕਹਿੰਦੇ ਆ ਕਿ ਨਹੀਂ ਇਹ ਨਹੀਂ ਹੋਇਆ ਤੇ ਬਸ ਸਭ ਕੁਝ ਮੁੱਕ ਗਿਆ, ਇਹ ਹੋ ਗਿਆ ਤੇ ਇਹਦੇ ਨਾਲ ਹੀ ਹਯਾਤੀ ਹੈ। ਮਤਲਬ ਜ਼ਿੰਦਗੀ ਨੂੰ ਸ਼ਰਤਾਂ ਦੇ ਨਾਲ ਨਹੀਂ ਗਣਨਾ ਚਾਹੀਦਾ। ਮਲੀ ਸਾਹਿਬ, ਇਸ ਗੱਲਬਾਤ ਨੂੰ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਵੀ ਆਪਾਂ ਪ੍ਰੋਗਰਾਮ ਦੇ ਸ਼ਾਮਲ ਕਰਾਂਗੇ। ਕਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਮੱਲੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੱਲੀ ਸਾਹਿਬ ਦੀਆਂ ਗੱਲਾਂ ਬਹੁਤ ਮੈਨੂੰ ਵਧੀਆ ਲੱਗੀਆਂ ਔਰ ਸਾਨੂੰ ਵੀ ਲੱਗਦੀਆਂ ਜੀ। ਮੁਹੱਬਤ ਆ ਤੁਹਾਡੀ ਸਾਰਿਆਂ ਦੀ, ਪਿਆਰ ਸਤਿਕਾਰ। ਹਾਂਜੀ ਨਹੀਂ ਬਹੁਤ ਨੌਲੇਜ ਰੱਖਦੇ ਆ ਔਰ ਗੱਲ ਕਰਨ ਦਾ ਬੜਾ ਤੁਸੀਂ ਦੱਸਿਆ, ਅਰਥ ਕਰਕੇ ਦੱਸਿਆ ਜੀ। ਜੀ ਉਹ ਏਦਾਂ ਵੀ ਜਿਹੜੇ ਸਾਡੀ, ਅਸੀਂ ਵੀ ਸਿਆਣੇ ਹੋਏ ਆ, ਉਮਰ ਸਾਡੀ ਵੀ ਹੁਣ 65 ਦੇ ਕਰੀਬ ਚੱਲ ਗਈ ਆ ਜੀ। ਤੇ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਦੇ ਜਿਹੜੇ ਮੁੰਡੇ ਹੁੰਦੇ ਸੀ ਜਾਂ ਉਹਨਾਂ ਨੂੰ ਇਹ ਸੋਚ ਹੁੰਦੀ ਸੀ ਵੀ ਕੁਝ ਜ਼ਿੰਦਗੀ 'ਚ ਬਣਨਾ ਚਾਹੀਦਾ ਆਪਾਂ ਨੂੰ। ਤੇ ਕੋਈ ਕਹੋਗੇ ਅਸੀਂ, ਸਾਡਾ ਸਕਿੱਲ ਸੀਗਾ ਕਾਰਪੈਂਟਰੀ ਨਾਲ ਸੰਬੰਧ, ਤੇ ਅਸੀਂ ਫਿਰ ਜਿੱਦਾਂ ਵੀ ਸੋਚ ਜਾਂਦੇ ਸੀ ਵੀ ਹੁਣ ਹਾਈ ਸਕੂਲ ਕੀਤਾ, ਜਾਂ ਕਈ ਮੁੰਡੇ ਵਿਚਾਰਾ BA ਕਰ ਜਾਂਦੇ ਸੀ ਜਾਂ ਹਾਈ ਸਕੂਲ ਤੋਂ ਬਾਅਦ ਤਾਂ ਕਈ ਕੰਮ ਹੀ ਕਰਨ ਲੱਗ ਪੈਂਦੇ ਸੀ, ਕਹਿਣਾ ਵੀ ਘਰ ਦੇ ਹਾਲਾਤ ਕੁਛ ਏਦਾਂ ਹੀ ਆ, ਚਲੋ ਹਾਂਜੀ ਬਿਲਕੁਲ। ਤੇ ਉਹਨਾਂ ਦੇ ਦਿਲ 'ਚ ਤਮੰਨਾ ਹੁੰਦੀ ਸੀ, ਬੱਚੇ ਵੀ ਜ਼ਿਆਦਾ ਹੁੰਦੇ ਸੀ ਤੇ 5 ਨਿਆਣੇ 6 ਹੋਣੇ ਭੈਣ ਭਰਾ, ਤੇ ਸਾਰਿਆਂ ਨੂੰ ਮਤਲਬ ਏਦਾਂ ਚਾਹੁੰਦੇ ਸੀ ਵੀ ਕੁਝ ਜ਼ਿੰਦਗੀ 'ਚ ਬਣੀਏ, ਕੁਝ ਮਕਾਨ ਬਣ ਗਏ, ਕੁਝ ਅਲੱਗ ਹੋਣਾ, ਵਿਆਹ ਕਰਾਉਣੇ ਆ। ਉਹਨਾਂ ਲੋਕਾਂ ਨੇ ਮਿਹਨਤ ਬਹੁਤ ਕੀਤੀ ਆ, ਯਾਨੀ ਮੈਂ ਦੇਖਿਆ, ਅਸੀਂ ਦੁਬਈ ਮੈਂ ਰਿਹਾ ਬਹੁਤ 24 ਸਾਲ, ਤੇ ਉੱਥੇ ਆ ਗਿਆ ਦੁਬਈ ਆ ਕੇ ਮਿਹਨਤ ਕੀਤੀ, ਗਰਮੀ ਵਿੱਚ ਬਹੁਤ ਸੜ ਗਿਆ, ਮਤਲਬ ਬਹੁਤ ਗਰਮੀ ਸਾਡੇ ਸਰੀਰ ਉੱਤੇ ਪਈ। ਪਰ ਅਸੀਂ ਜੰਗ ਸੀ ਉਦੋਂ 21-22 ਸਾਲ ਦੇ ਸੀ, ਜੇ ਗਰਮੀ ਬਰਦਾਸ਼ਤ ਕਰ ਲਈ ਅਸੀਂ। ਹਾਂਜੀ, ਤੇ ਕਹਿਣ ਤੋਂ ਭਾਵ ਇਹ ਵੀ ਯਾਨੀ ਜੇ ਦਿਲ 'ਚ ਤਮੰਨਾ ਹੈ, ਤੁਸੀਂ ਮਿਹਨਤ ਕਰਨੀ ਪੈਣੀ ਆ ਤੁਹਾਨੂੰ, ਤੇ ਤੁਸੀਂ ਮਤਲਬ ਬਹੁਤ ਅੱਗੇ ਨਿਕਲ ਸਕਦੇ ਆ। ਬਾਕੀ ਤੁਹਾਡਾ ਅੱਲਾ ਜਿਹੜਾ ਰੱਬ ਆ, ਉਹ ਪ੍ਰਮਾਤਮਾ ਤੁਹਾਡਾ ਸਾਥ ਦਿੰਦਾ ਆ, ਤੁਸੀਂ ਕੋਸ਼ਿਸ਼ ਕਰੋ। ਜੀ ਬਿਲਕੁਲ। ਅਸੀਂ ਮਤਲਬ ਹੁਣ ਦੇਖੋ ਕੋਸ਼ਿਸ਼ ਕੀਤੀ ਸਾਡੇ ਨਾਲ ਦੇ ਮੁੰਡਿਆਂ ਨੇ, ਤੇ ਕਾਫੀ ਦੇਖ ਲਓ ਵੀ ਅਸੀਂ ਉੱਥੋਂ ਕਿੱਥੇ ਕਾਰਪੈਂਟਰੀ ਕਰਦੇ ਕਿੱਥੇ ਮਤਲਬ ਅਮਰੀਕਾ ਆ ਗਏ। ਬਿਲਕੁਲ ਜੀ ਬਿਲਕੁਲ। ਹਾਂ, ਇਹ ਤਾਂ ਤੁਸੀਂ ਮਤਲਬ ਕੋਸ਼ਿਸ਼ ਕਰੋ ਤਾਂ ਕਾਰਪੈਂਟਰ ਤੋਂ ਫੋਰਮੈਨ ਤੋਂ ਜਨਰਲ ਫੋਰਮੈਨ, ਤੇ ਹਾਂਜੀ ਐਂ ਸ਼ੁਰੂਆਤ ਹੁੰਦੀ ਹੈ ਜੀ। +2 ਕਰ ਲਈਏ ਮੱਲੀ ਸਾਹਿਬ ਤੇ ਕੈਨੇਡਾ ਚੱਲ ਜੀਏ। ਹਾਂਜੀ, ਤੇ ਉੱਥੇ ਕੰਮ ਨਾ ਕਰੀਏ ਕੋਈ ਵੀ। ਹੁਣ ਜੇ ਸਕਿੱਲ ਤੁਹਾਡੇ ਕੋਲ ਤਾਂ ਤੁਹਾਨੂੰ ਕੁਰਸੀ ਤੇ ਗੇਰ ਬਿਠਾ ਲੈਣਾ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ। ਧੰਨਵਾਦ, ਬਹੁਤ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ ਜੀ। ਬਹੁਤ ਧੰਨਵਾਦ ਹੈ ਇਹਨਾਂ ਦਾ, ਔਰ ਬਹੁਤ ਖਰੀਆਂ ਸੱਚੀਆਂ ਖਿੜੀਆਂ ਗੱਲਾਂ ਕਰਕੇ ਜਿਹੜੀਆਂ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਦੀਆਂ ਜੀ। ਬਿਲਕੁਲ ਸਰੋਤਿਓ, ਜੇ ਤੁਹਾਡੇ ਨਾਲ ਵੀ ਇਦਾਂ ਦਾ ਜ਼ਿੰਦਗੀ ਦੇ ਦੌਰ ਦੇ ਵਿੱਚੋਂ ਗੁਜ਼ਰਦਿਆਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਵਾਪਰੀ ਜਿਹੜੀ ਇਹ ਲੱਗਦਾ ਸੀਗਾ ਕਿ ਇਹ ਮੁਸੀਬਤ ਖਤਮ ਨਹੀਂ ਹੋਣੀ, ਪਰ ਬਾਅਦ ਦੇ ਵਿੱਚ ਉਹ ਮੁਸੀਬਤਾਂ ਖਤਮ ਵੀ ਹੋਈਆਂ, ਉਹਨਾਂ ਝੰਜਟਾਂ ਦੇ ਵਿੱਚੋਂ ਆਪਾਂ ਨਿਕਲੇ ਵੀ, ਪਰ ਇੱਕ ਵਕਤ ਦੇ ਤੌਰ ਤੇ ਉੱਤੇ ਲੱਗਦਾ ਹੁੰਦਾ ਆਪਾਂ ਨੂੰ ਕਿ ਇਹ ਚੀਜ਼ਾਂ ਸ਼ਾਇਦ ਖਤਮ ਨਹੀਂ ਹੋਣੀਆਂ। ਰਜਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤੁਹਾਨੂੰ ਦੋਨੋਂ ਬੱਚਿਆਂ ਨੂੰ। ਜੀ। ਤੁਸੀਂ ਬਹੁਤ ਵਧੀਆ ਅੱਜ ਜ਼ਿੰਦਗੀ ਦੇ ਲਈ ਟੌਪਿਕ ਲੈ ਕੇ ਆਏ ਹੋ ਸਾਰਿਆਂ ਨੇ। ਥੈਂਕ ਯੂ ਜੀ ਧੰਨਵਾਦ ਜੀ। ਹਾਂਜੀ, ਮੈਂ ਤੁਹਾਨੂੰ ਆਪਣੇ ਪਰਿਵਾਰਾਂ ਦੀ ਹਿਸਟਰੀ ਦੱਸਦੀ ਹਾਂ। ਅਸੀਂ ਬਿਨਾਂ ਵੀਜ਼ਿਆਂ ਤੋਂ, ਮੇਰੇ ਹਸਬੈਂਡ ਤੇ ਮੇਰਾ ਬ੍ਰਦਰ ਇਸ ਕੰਟਰੀ 'ਚ ਇੰਟਰ ਹੋਏ ਸੀ। ਸਾਨੂੰ ਨਹੀਂ ਪਤਾ, ਬਾਬਾ ਨਾਨਕ ਬਾਂਹ ਫੜ ਕੇ ਲਿਆਏ ਸੀ। ਜੀ। ਇਮੀਗ੍ਰੇਸ਼ਨ ਦੀ ਲੇਡੀ ਆਪ ਬਾਹਰ ਕੱਢ ਕੇ ਗਈ ਸੀ। ਅੱਛਾ ਜੀ। ਮਿਆਮੀ ਤੋਂ। ਇਹ 83 ਦੀ ਗੱਲ ਹੈ ਜੀ। ਤੇ ਉਸ ਤੋਂ ਬਾਅਦ ਫਿਰ ਮੈਂ ਵੇਟਰ ਵੀਜ਼ਾ ਲੈ ਕੇ ਆਈ ਸੀ, ਤੇ ਤੁਹਾਨੂੰ ਪਤਾ ਹੈ ਇੱਥੇ ਆ ਕੇ ਬਹੁਤ ਹੀ ਹਾਰਡ ਵਰਕ ਕਰਕੇ ਸਾਰੇ ਸੈੱਟ ਹੋਏ। ਉਹਨਾਂ ਟਾਈਮਾਂ ਤੇ ਫੈਮਲੀਆਂ ਲਈ ਵੀ ਕਰੀਦਾ ਸੀ, ਵਿਆਹ ਸ਼ਾਦੀਆਂ, ਹਰ ਇੱਕ ਚੀਜ਼। ਬੜੇ ਹਾਰਡ ਵਰਕ ਕੀਤੇ ਨੇ, ਕਮਾਇਆ ਵੀ ਬਹੁਤ ਹੈ ਤੇ ਗਵਾਇਆ ਵੀ ਬਹੁਤ ਹੈ, ਪਰ ਦਿਲ ਨਹੀਂ ਛੱਡੇ। ਜੀ ਵਾਕਿਆ ਬਾਤ। ਬਿਜ਼ਨਸ ਵੀ ਕੀਤੇ, ਸਾਰਾ ਕੁਛ ਕੀਤਾ, ਪਰ ਹੁਣ ਜਿੱਥੇ ਵੀ ਮਹਾਰਾਜ ਨੇ ਰੱਖਿਆ ਹੈ, ਮਹਾਰਾਜ ਦਾ ਇੰਨਾ ਸ਼ੁਕਰ ਕਰਦੇ ਆ ਨਾ। ਮਹਾਰਾਜ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ। ਜੋ ਸਾਡੇ ਹਿੱਸੇ ਦਾ ਸੀ ਉਹਨਾਂ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ, ਤੇ ਕਿਸੇ ਨੂੰ ਵੇਖ ਕੇ ਸਾਨੂੰ ਸਾਡੇ ਪਰਿਵਾਰ ਚ ਇਹ ਸਿੱਖਿਆ ਮਿਲੀ ਹੋਈ, ਜੈਲਸ ਨਹੀਂ ਕਰਨੀ। ਜੀ। ਉਹਨਾਂ ਦੀ ਰੀਸ ਕਰਕੇ ਅੱਗੇ ਵਧੋ। ਅਸੀਂ ਵੀ ਮੱਲੀ ਕੀ ਕੰਟਰੀਆਂ ਚ ਆਏ ਹੋਏ ਆ, ਪਾਕਿਸਤਾਨ ਚ 47 ਚ।
ਜੀ 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 ਇਹਨਾਂ ਦੀ ਬੋਲੀ ਵੀ ਪ੍ਰਵੀਨ ਦੀ ਤੇ ਮੇਰੀ ਬੋਲੀ ਇੱਕ ਰਲਦੀ। ਮੇਰੇ ਪੇਰੈਂਟਸ ਉਧਰੋਂ ਆਏ ਹੋਏ ਆ। ਮੇਰਾ ਜੀ, ਜੀ। ਧੰਨਵਾਦ। ਤੇ ਕਿੱਥੋਂ ਆਏ ਜੀ ਉੱਥੋਂ? ਉਹ ਸਾਡੇ ਪਹਿਲੋਂ ਰਹਿੰਦੇ ਸੀ ਲਾਹੌਰ ਜ਼ਿਲ੍ਹੇ 'ਚ, ਤੇ ਫਿਰ ਆ ਗਏ ਮੁਲਤਾਨ, ਤਹਿਸੀਲ ਇਹ ਖਾਨੇਵਾਲ। ਤੇ ਪਿੰਡ ਸੀ ਜਵੰਤ ਸਿੰਘ ਵਾਲਾ, ਤੇ ਖੇਤਾਂ ਵਿੱਚ ਘਰ ਬਣਾਏ ਸੀ। ਤੇ ਮੇਰੇ ਤਾਇਆ ਜੀ ਤਹਿਸੀਲਦਾਰ ਸੀ। ਜਦੋਂ ਉਹਨਾਂ ਦਾ ਵਿਆਹ ਕੀਤਾ, ਮੇਰੇ ਦਾਦੀ ਜੀ ਦੱਸਦੇ ਨੇ, ਅਸੀਂ 2000 ਬੰਦੇ ਦੀ ਰੋਟੀ ਕੀਤੀ ਸੀ। ਵਾਹ ਵਾਹ ਵਾਹ, ਬੱਲੇ ਬੱਲੇ ਬੱਲੇ। ਪਿੰਡਾਂ ਨੂੰ ਬੁਲਾ ਕੇ। ਇਹ ਪਾਕਿਸਤਾਨ ਦੀਆਂ ਗੱਲਾਂ ਨੇ, 47 ਤੋਂ ਪਹਿਲਾਂ, 46 ਦੀਆਂ। ਜੀ ਜੀ। ਤੇ ਮੇਰੇ ਡੈਡੀ ਦਾ ਤਾਂ ਉਦੋਂ ਵਿਆਹ ਹੋਇਆ ਸੀ 47 ਫਰਵਰੀ ਵਿੱਚ, ਤੇ ਮੇਰਾ ਜਨਮ ਇੱਧਰ ਦਾ ਫਿਰ ਆ ਕੇ 7-8 ਸਾਲ ਬਾਅਦ ਦਾ। ਤੇ ਸਾਨੂੰ ਘਰਾਂ 'ਚ ਇਹ ਸਿੱਖਿਆ ਮਿਲੀ ਹੈ ਵੀ ਜੇ ਕਿਸੇ ਕੋਲ ਵੱਡਾ ਘਰ ਹੈ, ਵੱਡੀ ਗੱਡੀ ਹੈ, ਛੱਡਣਾ ਨਹੀਂ। ਤੁਸੀਂ ਵੀ ਮਿਹਨਤ ਕਰਕੇ ਲਵੋ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਖੁਸ਼ ਹੋਵੋ ਵੇਖ ਕੇ, ਉਹ ਵੀ ਤੁਹਾਡੇ ਹੀ ਨੇ। ਜੇ ਜੈਲਸ ਕਰੋ, ਇਹ ਕਈ ਵਾਰ ਆਪਾਂ ਕਥਾਵਾਂ ਵੀ ਸੁਣੀ ਦੀਆਂ ਨੇ, ਉਹ ਕਹਿੰਦੇ ਨੇ ਵੇਖ ਕੇ ਜੈਲਸ ਕਰਦੇ ਨੇ। ਮੈਂ ਕਹਿੰਦੀ ਹੁੰਦੀ ਹਾਂ ਨੋ, ਏਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜੈਲਸ ਨਾ ਕਰੋ, ਰੀਸਾਂ ਕਰਕੇ ਅੱਗੇ ਵਧੋ। ਤੇ ਇਹ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਤਾਂ ਆਉਂਦੇ ਹੀ ਰਹਿੰਦੇ ਨੇ। ਹੁਣ ਵੇਖੋ ਕੰਟਰੀਆਂ ਦੀਆਂ ਆਪਸ 'ਚ ਲੜਾਈਆਂ ਲੱਗੀਆਂ ਹੋਈਆਂ ਨੇ। ਹਾਂਜੀ ਹਾਂਜੀ, ਬਿਲਕੁਲ ਜੀ। ਤੇ ਏਦਾਂ ਵੀ ਨਹੀਂ ਕਰਨਾ ਚਾਹੀਦਾ। ਠੀਕ ਹੈ ਜੀ ਰਜਿੰਦਰ ਕੌਰ ਜੀ, ਬਹੁਤ ਵਧੀਆ ਸੁਨੇਹਾ ਤੁਸੀਂ ਸਾਂਝਾ ਕੀਤਾ ਜੀ, ਧੰਨਵਾਦ ਜੀ। ਜੀ ਜੀ। ਸੋ ਜੀ ਰਜਿੰਦਰ ਕੌਰ ਜੀ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਇਸ ਗੱਲ ਨੂੰ ਮੈਂ ਥੋੜਾ ਜਿਹਾ ਜ਼ਰਾ ਟੋਰਾ ਏਦਾਂ ਦਾਂਗਾ ਪ੍ਰਵੀਨ ਸ਼ਰਮਾ ਜੀ, ਕਿ ਕਹਿੰਦੇ ਨੇ ਕਿ ਇੱਕ ਹਸਦ, ਕਿਸੇ ਤੋਂ ਸਾੜਾ ਹੋਣਾ, ਜੈਲਸ ਹੋਣਾ, ਇਹਦੀਆਂ ਵੀ 3 ਮੰਜ਼ਲਾਂ ਔਰ 3 ਬੜੀਆਂ ਬੁਰੀਆਂ ਨੇ। 3 ਇਹਦੀਆਂ ਸਟੇਜਸ ਨੇ। ਪਹਿਲੀ ਇਹ ਕਿ ਯਾਰ ਇਹਨੂੰ ਕਿਉਂ ਲੱਭ ਗਿਆ, ਇਹ ਇੱਕ ਇਹਦੀ ਕਹ ਲੋ ਕਿ ਗ੍ਰਾਸ ਰੂਟ ਲੈਵਲ। ਦੂਸਰਾ ਯਾਰ ਇਹਦੇ ਕੋਲੋਂ ਖੁੰਝ ਹੀ ਜਾਣਾ ਚਾਹੀਦਾ ਹੈ। ਹਾਂ ਬਿਲਕੁਲ। ਔਰ ਮੈਨੂੰ ਲੱਭ ਜਾਣਾ ਚਾਹੀਦਾ ਹੈ। ਔਰ ਤੀਜੀ ਔਰ ਖਤਰਨਾਕ ਜਿਹੜੀ ਸਟੇਜ ਹੈ ਜੈਲਸੀ ਦੀ, ਉਹ ਹੈ ਕਿ ਯਾਰ ਮੈਨੂੰ ਲੱਭੇ ਨਾ ਲੱਭੇ, ਇਹਦੇ ਕੋਲ ਨਾ ਰਵੇ। ਇਹ ਐਕਸਟ੍ਰੀਮ ਲੈਵਲ ਹੈ। ਇਹੋ ਜਿਹੀ ਸੋਚ ਭਾਵੇਂ ਉਹ ਗ੍ਰਾਸ ਰੂਟ ਲੈਵਲ ਤੇ ਹੋਵੇ, ਮਿਡਲ ਲੈਵਲ ਦੀ ਹੋਵੇ ਜਾਂ ਐਕਸਟ੍ਰੀਮ ਲੈਵਲ ਦੀ ਹੋਵੇ, ਉਹ ਕਹਿ ਲਵੋ ਕਿ ਤੁਹਾਨੂੰ ਅੰਦਰੇ ਅੰਦਰ ਇੱਕ ਸਾੜ ਫੱਕ ਦੇ ਨਾਲ ਨਾਲ ਤੁਹਾਡੀ ਪਰਸਨੈਲਿਟੀ ਨੂੰ ਤਬਾਹ ਕਰਕੇ ਰੱਖ ਦਿੰਦੀ। ਬਿਲਕੁਲ ਜੀ। ਰੀਸ ਕੀ ਹੈ, ਸੋਚ ਕੀ ਹੈ, ਵਾਹ ਰੱਬਾ ਤੂੰ ਕਿੱਡਾ ਕਰਮਾਂ ਵਾਲਾ, ਕਰਮ ਕਰ ਦਿੱਤੇ ਹੈ। ਇਹ ਹੈ ਰੱਬ ਦੇ ਕਰਮਾਂ ਨੂੰ ਮੰਨਣਾ ਕਿ ਹਾਂ ਤੂੰ ਕਰਮਾਂ ਕਰਨ ਵਾਲਾ, ਤੂੰ ਕਰਮ ਕਮਾਏ ਨੇ, ਤੂੰ ਮੇਰੇ ਤੇ ਵੀ ਕਮਾ ਲੈ। ਤੇਰੇ ਖਜ਼ਾਨੇ 'ਚ ਕਿਹੜਾ ਕੋਈ ਥੋੜ ਹੋਣੀ, ਤੂੰ ਮੇਰੇ ਤੇ ਵੀ ਇਸ ਤਰ੍ਹਾਂ ਕਰ ਦੇ। ਰੱਬ ਵੀ ਇਹਦੇ ਤੇ ਖੁਸ਼ ਹੁੰਦਾ ਆ। ਔਰ ਅਗਲੇ ਨੂੰ ਕਹਿਣਾ ਕਿ ਵਾਹ ਵੀ ਬੱਲੇ ਬੱਲੇ, ਸ਼ਾਬਾਸ਼ ਸ਼ਾਬਾਸ਼, ਬਹੁਤ ਸੋਹਣਾ, ਅਗਲੇ ਦਾ ਦਿਲ ਵੀ ਰੱਖਿਆ ਜਾਂਦਾ। ਇਹ ਪਿਛਲੀਆਂ 3 ਸਟੇਜਾਂ 'ਚ ਕੋਈ ਵੀ ਸਟੇਜ ਹੈ ਜਿਹੜੀ, ਉਹਦੇ ਵਿੱਚ ਤੁਸੀਂ ਅਗਰ ਆਉਂਦੇ ਜੇ ਤਾਂ ਨਫ਼ਰਤਾਂ ਹੀ ਵੱਧਦੀਆਂ, ਉਹਦੇ 'ਚ ਮੁਹੱਬਤ ਵਾਲੀ ਤੇ ਕੋਈ ਸ਼ੈ ਨਹੀਂ। ਹਿੰਮਤ ਬਾਝੋਂ ਤਾਂ ਮੰਜ਼ਲਾਂ ਨਹੀਂ ਹੋ, ਨੀਤੋਂ ਬਾਝ ਨਾ ਧੰਦੇ, ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। ਹਾਂਜੀ, ਆਪਾਂ ਚੱਲਦੇ ਹਾਂ ਨਰਿੰਦਰ ਸਿੰਘ ਜੀ ਵੱਲ। ਨਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਪ੍ਰਵੀਨ ਵੀਰ ਤੇ ਆਪਣੇ ਸਿੰਘ ਸਾਹਿਬ ਜੀ ਨੇ ਜੁੜਿਆ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਬਿਲਕੁਲ ਜੀ, ਬਚਪਨ ਤੋਂ ਲੈ ਕੇ ਇਹ ਕਹਿ ਲਓ ਵੀ ਗਰੀਬੀ ਵੀ ਦੇਖੀ, ਸਾਰਾ ਕੁਝ ਦੇਖਿਆ। ਤੇ ਆਪਣੇ ਸਾਡੇ ਮਾਪਿਆਂ ਨੇ ਸਾਨੂੰ ਲੋਕਾਂ ਦੀਆਂ ਜ਼ਮੀਨਾਂ ਵਾਹ ਕੇ ਪੜਾਇਆ, ਪਰ ਉਹਨਾਂ ਦੀ ਮੁਰਾਦ ਵੀ ਪੂਰੀ ਨਹੀਂ ਹੋਈ। ਹਨੇਰੀ ਆਈ ਪੰਜਾਬ 'ਚ, ਸਾਨੂੰ ਵੀ ਨਾਲ ਉਹਦੇ 'ਚ ਰੁੜਨਾ ਪਿਆ। ਤੇ ਕਹਿ ਲਓ ਇੱਥੇ ਆ ਗਏ, ਪੜਾਈਆਂ ਬੱਚੇ ਵਿਚਾਲੇ ਛੱਡ ਕੇ, ਤੇ ਪਰਿਵਾਰ ਨੂੰ ਮਾਰ ਵੀ ਝੱਲਣੀ ਪਈ, ਬਥੇਰਾ ਕੁਛ ਹੋਇਆ ਹੀ ਨਹੀਂ ਵੇ। ਤੇ ਇੱਥੇ ਆ ਕੇ ਵੀ ਬਥੇਰੀ, ਜਾਣੀ ਜਿੰਨਾ ਕੁਛ ਧੋਖਿਆਂ ਕਹਿ ਲਓ ਵੀ ਨਾਲ ਦੇ ਜਿਹੜੇ ਕਰੀਬੀ ਸੀ ਉਹਨਾਂ ਨੇ ਧੋਖੇ ਕੀਤੇ, ਪਰ ਪ੍ਰਮਾਤਮਾ ਦਾ ਪੱਲਾ ਨਹੀਂ ਛੱਡਿਆ। ਜਿਵੇਂ ਆਪਾਂ ਕਹਿ ਦਿੰਦੇ ਹਾਂ ਹੁਣ, ਜਿਵੇਂ ਪ੍ਰਵੀਨ ਵੀਰ ਤੁਸੀਂ, ਤੁਹਾਡੇ ਨਾਲ ਦਾ ਮੇਰਾ ਰਾਬਤਾ ਉਦਾਂ ਵੀਰਿਆ, ਮੈਂ ਡੈਲਸ ਤੋਂ ਬੋਲਦਾ ਜੀ ਜੀ ਜੀ। ਤੇ ਆਪਣਾ ਮੈਂ ਇਹ ਦੇਖਿਆ ਵੀ ਜਿੰਨਾ ਚਿਰ ਤੁਸੀਂ ਆਪਾਂ ਧਰਮ ਦੀ ਗੱਲ ਕਰ ਲੈਂਦੇ, ਚਲੋ ਕੋਈ ਵੀ ਧਰਮ ਲਾ ਲਓ, ਜਦੋਂ ਆਪਾਂ ਉਹਦੇ ਵਿੱਚੋਂ ਤੁਸੀਂ ਇੱਕ ਹੁਣ ਪੰਕਤੀ ਪੜ੍ਹੀ ਆ ਵੀ ਨਾਨਕ ਦੁਖੀਆ ਸਭ ਸੰਸਾਰ, ਤੁਸੀਂ ਅਖਾਣ ਕਿਹਾ, ਜਿਵੇਂ ਅਖਾਣ ਨਹੀਂ ਇਹ ਪੰਕਤੀ ਆ। ਜਿਵੇਂ ਹਾਂਜੀ ਹੁਣ ਜਿਵੇਂ ਇਹਦੇ ਮੂਹਰੇ ਪਹਿਲਾਂ ਰਾਜਿਆਂ ਦੀਆਂ ਗੱਲਾਂ ਕੀਤੀਆਂ ਗਈਆਂ, ਜਿਵੇਂ ਅਖੀਰਲੀ ਲਾਈਨ ਆ, ਜਿਵੇਂ ਬਾਲੀ ਰੋਵੇ ਨਾਹੀ ਪਧਾਰ, ਨਾਨਕ ਦੁਖੀਆ ਸਭ ਸੰਸਾਰ, ਵੀ ਜਿਹੜੀ ਇਸਤਰੀ ਆ ਜਿਹਦੇ ਮਟਿਆਰ ਆ ਤੇ ਉਹ ਪਤੀ ਤੋਂ ਬਿਨਾਂ ਰੋਂਦੀ ਆ, ਵੀ ਫਿਰ ਨਾਨਕ ਵੀ ਉਹ ਗੁਰੂ ਨਾਨਕ ਦੇਵ। ਤੇ ਬਾਕੀ ਗੱਲ ਏਦਾਂ ਜਿੰਨਾ ਕਿ ਜਿਹੜਾ ਕੋਈ ਮੈਂ ਸਿੱਖਿਆ ਵੀਰ ਜੀ, ਜਿਵੇਂ ਬੜੇ ਇੱਥੇ ਆ ਕੇ ਘਾਟੇ ਵੀ ਖਾਧੇ, ਵਾਧੇ ਵੀ ਖਾਧੇ, ਪਹਿਲਾਂ ਵੀ ਬਥੇਰੇ ਵਾਧੇ ਘਾਟੇ ਖਾਧੇ, ਪਰਿਵਾਰਕ ਤੌਰ ਤੇ ਵੀ ਖਾਧੇ, ਪਰ ਜਿੰਨਾ ਕਿ ਮੈਂ ਸੁਣਿਆ ਜਿਹੜਾ ਧਰਮ ਆ ਤੁਹਾਨੂੰ ਉਹ ਸਹਾਰਾ ਦਿੰਦਾ। ਜਿਵੇਂ ਆਪਾਂ ਹੁਣ ਪੰਕਤੀ ਦੀ ਗੱਲ ਕੀਤੀ ਆ ਤੁਸੀਂ, ਤੇ ਬਾਕੀ ਗੱਲ ਏਦਾਂ ਇੱਕ ਜਿਹੜੀ ਮੇਨ ਗੱਲ ਆ, ਕਹਿੰਦੇ ਜਿਉਵੋਂ ਨੀਵੇਂ ਨੂੰ ਦੇਖ ਕੇ, ਤੇ ਜਿਹੜਾ ਜ਼ਿੰਦਗੀ ਦਾ ਕੰਮ ਕਰੋ ਉੱਪਰਲੇ ਨੂੰ ਦੇਖ ਕੇ, ਵੀ ਆਪਣੀ ਜ਼ਿੰਦਗੀ ਨੂੰ ਉੱਥੇ ਤੱਕ ਰੱਖੋ ਵੀ ਹਾਂ
ਪ੍ਰਮਾਤਮਾ ਨੇ ਜਿਵੇਂ ਅਸੀਂ ਕਹਿੰਦੇ ਆ ਵੀ ਨੰਗੇ ਆਇਆ ਅਸੀਂ ਨੰਗੇ ਜਾਣਾ। ਜਿਵੇਂ ਆਪਾਂ ਗੁਰਬਾਣੀ ਦੀ ਪੰਕਤੀ ਫੇਰ ਪੜ੍ਹ ਲੈਂਦੇ ਆ, ਇਹ ਜਗ ਰਚਨਾ ਸਭ ਝੂਠ ਹੈ ਸੁਪਨੇ ਜਿਉਂ ਸੰਸਾਰ, ਵੀ ਆਪਾਂ ਇੱਕ ਸੁਪਨੇ ਚ ਆ ਜੀ। ਇੱਕ ਸਿਸਟਮ ਆ ਇਹ ਪ੍ਰਮਾਤਮਾ ਦਾ, ਇਹਦੇ ਵਿੱਚ ਕਮਾਉਣਾ ਵੀ ਇੱਥੇ ਹੀ, ਆਪਾਂ ਗਵਾ ਕੇ ਵੀ ਇੱਥੇ ਹੀ ਜਾਣਾ। ਨਾ ਕੁਛ ਲੈ ਕੇ ਆਏ ਸੀ ਤੇ ਨਾ ਕੁਛ ਲੈ ਕੇ ਜਾਣਾ, ਪਰ ਜਿਹੜਾ ਸੁਪਨਾ ਚੱਲਦਾ ਉਹਦੇ ਵਿੱਚ ਜਿਉਣਾ, ਕਿਹੜੇ ਢੰਗ ਨਾਲ ਜਿਉਣਾ ਤੁਸੀਂ, ਉਹ ਤੁਹਾਡੇ ਤੇ ਡਿਪੈਂਡ ਕਰਦਾ। ਪਰ ਹਾਂ, ਹੁਣ ਜਿਵੇਂ ਆਪਾਂ ਇਜ਼ਰਾਈਲ ਚ ਪਹਿਲਾਂ ਵੀ ਗੱਲ ਕਰਕੇ ਗਏ ਨੇ, ਲੜਾਈਆਂ ਚੱਲਦੀਆਂ, ਹੁਣ ਕਿਸੇ ਨੂੰ ਤਾਂ ਪੀਣ ਨੂੰ ਪਾਣੀ ਵੀ ਨਹੀਂ। ਮੈਂ ਤਾਂ ਇਹ ਕਹਿੰਦਾ ਵੀ ਸ਼ੁਕਰਾਨਾ ਕਰੋ ਜਿੰਨਾ ਚਿਰ ਤੁਹਾਡੇ ਕੋਲ ਹੱਥ ਤੇ ਪ੍ਰਸ਼ਾਦਾ ਤੇ ਪਾਣੀ ਆ, ਤੇ ਇਹ ਇਦੋਂ ਵੱਡਾ ਸ਼ੁਕਰਾਨਾ ਹੀ ਕੋਈ ਨਹੀਂ। ਤੇ ਬਾਕੀ ਤਾਂ ਇੱਥੇ ਹੀ ਕਮਾਈ ਜਾਣੇ, ਇੱਥੇ ਹੀ ਲਾਈ ਜਾਣਾ ਤੇ ਇੱਥੇ ਹੀ ਖਾਈ ਜਾਣੇ। ਜੀ ਬਿਲਕੁਲ ਜੀ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਨਰਿੰਦਰ ਜੀ। ਨਿਰਮਲ ਲਾਲੀ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਨਿਰਮਲ ਲਾਲੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਅੱਛਾ ਜੀ, ਪ੍ਰਵੀਨ ਜੀ ਤੇ ਮੱਲੀ ਜੀ, ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਵੱਡੀ ਗੱਲ ਜਿਹੜਾ ਜੀ, ਇਹ ਜ਼ਿੰਦਗੀ ਦੇ ਬਾਰੇ ਜਿਹੜੀ ਗੱਲ ਆ, ਇੱਕ ਵੱਡਾ ਟੌਪਿਕ ਆ ਇਹ। ਹਾਂਜੀ ਹਾਂਜੀ ਹਾਂਜੀ। ਸਭ ਤੋਂ ਵੱਡੀ ਗੱਲ ਜਿਹੜੀ ਹੈ, ਨੋ ਥਾਈ ਸੈਲਫ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਝੋ, ਤੁਸੀਂ ਹੈ ਕੀ, ਤੁਸੀਂ ਕਰ ਕੀ ਸਕਦੇ ਆ, ਕਰਨਾ ਕੀ ਚਾਹੁੰਦੇ ਆ, ਕਰ ਸਕਦੇ ਕੀ ਆ, ਕਰ ਕੀ ਰਹੇ ਆ। ਨੋ ਥਾਈ ਸੈਲਫ ਸਭ ਤੋਂ ਵੱਡੀ ਗੱਲ ਇਹ। ਜੀ ਜੀ ਜੀ। ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਨਿਸ਼ਾਨਾ ਆ, ਲਕਸ਼ ਆ, ਟੀਚਾ ਆ, ਤੁਸੀਂ ਜ਼ਿੰਦਗੀ 'ਚ ਕੀ ਕਰਨਾ, ਉਹਦੀ ਚੋਣ ਬਾਅਦ ਦੇ ਵਿੱਚ ਕਰੋ, ਆਪਣੀ ਸ਼ਕਤੀ ਦੇ ਮੁਤਾਬਕ, ਆਪਣੇ ਇੰਟਰਸਟ ਦੇ ਮੁਤਾਬਕ, ਆਪਣੇ ਐਟੀਟਿਊਡ ਦੇ ਮੁਤਾਬਕ। ਫਿਰ ਰਹਿ ਗਈ ਉਹ ਤੇ ਮਿਹਨਤ ਕਰਨੀ, ਉਹ ਤੇ ਫੋਕਸ ਕਰਨਾ, ਉਹ ਤੇ ਸਟਰਗਲ ਕਰਨੀ। ਜ਼ਿੰਦਗੀ ਇੱਕ ਸਟਰਗਲ ਆ, ਜ਼ਿੰਦਗੀ ਇੱਕ ਸੰਘਰਸ਼ ਆ, ਸੌਖੀ ਗੱਲ ਨਹੀਂ ਗੀ ਜ਼ਿੰਦਗੀ ਜਿਹੜੀ ਹੈਗੀ ਆ। ਕੰਮ ਨੂੰ ਪਿਆਰ ਕਰੋ, ਜਿੱਦਾਂ ਕਹਿੰਦੇ ਹੁੰਦੇ, ਇੱਕ ਵਰਕ ਇਜ਼ ਵਰਸ਼ਿਪ। ਹਾਰਡ ਵਰਕ ਇਜ਼ ਦੀ ਕੀ ਟੂ ਸਕਸੈਸ। ਹਰ ਵਕਤ ਤੋਂ ਬਗੈਰ ਤੁਸੀਂ ਕੋਈ ਵੀ ਚੀਜ਼ ਪ੍ਰਾਪਤ ਨਹੀਂ ਕਰ ਸਕਦੇ। ਕੰਮ ਦੇ ਬਾਰੇ ਕਿਹਾ ਜਾਂਦਾ ਹੈ, ਜਿਹੜਾ ਕੱਲ ਕਰਨਾ ਉਹ ਅੱਜ ਕਰ, ਜਿਹੜਾ ਅੱਜ ਕਰਨਾ ਉਹ ਹੁਣੇ ਹੀ ਕਰੋ। ਕੰਮ ਨੂੰ ਪਿਆਰ ਕਰੋ। ਤੁਸੀਂ ਆਪਣੀ ਜਿੱਤਾਂ ਹਾਰਾਂ ਜਿਹੜੀਆਂ ਹੈਗੀਆਂ ਆ, ਉਹਦੇ ਨਾਲ ਟਰਾਈ ਅਗੇਨ। ਇਹ ਨਹੀਂ ਗਾ ਵੀ ਤੁਸੀਂ ਇੱਕ ਵਾਰੀ ਫੇਲ ਹੋ ਗਿਆ ਜਾਂ ਸਫਲ ਹੋ ਗਿਆ ਤਾਂ ਤੁਸੀਂ ਆਪਣਾ ਹੌਸਲਾ ਨਹੀਂ ਛੱਡਣਾ, ਤੁਸੀਂ ਆਪਣੀ ਹਿੰਮਤ ਨਹੀਂ ਛੱਡਣੀ, ਆਪਣਾ ਹੌਸਲਾ ਨਹੀਂ ਛੱਡਣਾ। ਟਰਾਈ ਅਗੇਨ ਐਂਡ ਅਗੇਨ। ਸੋ ਮੈਂ ਇੰਨਾ ਕੁ ਕਹਿਣਾ ਚਾਹੁੰਦਾ ਸੀਗਾ ਜੀ। ਓਕੇ ਜੀ, ਧੰਨਵਾਦ। ਧੰਨਵਾਦ ਜੀ, ਬਹੁਤ ਧੰਨਵਾਦ। ਔਰ ਗੱਲ ਵਾਕਈ ਇੱਦਾਂ ਹੈ ਕਿ ਹਯਾਤੀ ਹੈ ਜਿਹੜੀ, ਇੱਕ ਪੈਂਡੇ ਦਾ ਨਾਂ ਹੈ। ਹੁਣ ਉਸ ਪੈਂਡੇ ਨੂੰ ਪੂਰਨ ਵਾਸਤੇ ਤੁਸੀਂ ਕੰਡੇਰਨੇ ਰਾਹ ਦਾ ਚੁਣਾਵ ਕਰਨਾ ਹੈ ਜਾਂ ਤੁਸੀਂ ਸਿੱਧੇ ਪੱਧਰੇ ਜਾਣਾ ਹੈ, ਇਹ ਤੁਹਾਡੇ ਉੱਤੇ। ਸਿੱਧੇ ਪੱਧਰੇ ਤੋਂ ਮੁਰਾਦ ਤੁਹਾਡੇ ਉਹ ਚੰਗੇ ਕਾਰਨ ਨੇ, ਔਰ ਕੰਡੇਰਨੇ ਰਾਹ ਤੋਂ ਮੁਰਾਦ ਇਹ ਹੈ ਕਿ ਔਖਲਾਂ ਖੜੀਆਂ ਕਰਨਾ ਬਾਕੀਆਂ ਵਾਸਤੇ, ਜਾਂ ਬਾਕੀਆਂ ਦੇ ਉਹੀ ਜੈਲਸੀ ਫੈਕਟਰ ਹੈ, ਜਾਂ ਅਮਨ ਦੇ ਕੰਮ ਕਰਨਾ। ਇਹ ਦੋਵਾਂ ਦੇ ਨਾਲ ਤੁਸੀਂ ਇਹਨੂੰ ਜੋੜ ਸਕਦੇ ਜੇ। ਜੀ ਜੀ ਬਿਲਕੁਲ ਜੀ। ਅਮਲੀ ਸਾਹਿਬ, ਇਹ ਗੱਲਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ, ਜਦ ਵਾਪਸੀ ਕਰਾਂਗੇ ਜੀ। ਬ੍ਰੇਕ ਤੋਂ ਬਾਅਦ ਤੁਸੀਂ ਵੀ ਜ਼ਿੰਦਗੀ ਦੀ ਕਿਸੇ ਮੁਸੀਬਤ ਤੋਂ ਪਾਰ ਪਾਇਆ ਹੋਵੇ, ਔਕੜਾਂ ਪਰੇਸ਼ਾਨੀਆਂ ਦੇ ਵਿੱਚੋਂ ਲੰਘਦੇ ਹੋਇਆਂ ਇਹ ਸੋਚਿਆ ਹੋਵੇ ਕਿ ਯਾਰ ਇਹਨਾਂ ਨੇ ਖਤਮ ਹੀ ਨਹੀਂ ਹੋਣਾ, ਪਤਾ ਨਹੀਂ ਕਦੋਂ, ਖੌਰੇ ਮੇਰੇ ਨਾਲ ਹੀ ਇੱਦਾਂ ਕਰ ਰਿਹਾ। ਕਈ ਵਾਰੀ ਆਪਾਂ ਉਸ ਧਰਤੀ ਨੂੰ ਚਲਾਉਣ ਵਾਲੇ, ਕਈ ਵਾਰੀ ਉਸ ਪਰਮਾਤਮਾ ਨੂੰ ਵੀ ਮੰਦਾ ਚੰਗਾ ਬੋਲ ਜਾਂਦੇ ਆ, ਖਿਜੇ ਹੋਏ, ਦੁਖੀ ਹੋਏ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਪੋ ਆਪਣੀਆਂ ਔਕੜਾਂ ਨੇ, ਆਪੋ ਆਪਣੇ ਟਾਸਕ ਨੇ, ਆਪੋ ਆਪਣੀਆਂ ਦਿੱਕਤਾਂ ਨੇ, ਪਰੇਸ਼ਾਨੀਆਂ ਨੇ। ਸੋ ਉਹਨਾਂ ਦੇ ਉੱਤੇ ਚਰਚਾ ਕਰ ਰਹੇ ਹਾਂ। ਜੇਕਰ ਤੁਹਾਨੂੰ ਵੀ, ਜਿਵੇਂ ਆਪਣੇ ਕਾਲਰ ਪਹਿਲਾਂ ਦੱਸ ਕੇ ਗਏ ਕਿ ਦੇਖੋ ਹੁਣ ਉੱਥੇ ਇਜ਼ਰਾਈਲ ਦੇ ਵੱਲੋਂ ਜਿਹੜੀ ਬੰਬਾਰੀ ਕੀਤੀ ਜਾ ਰਹੀ ਹੈ ਤੇ ਗਾਜ਼ਾ ਦੇ ਲੋਕਾਂ ਦਾ ਕਿੰਨਾ ਬੁਰਾ ਹਾਲ ਹੈ, ਇਨਸਾਨੀਅਤ ਦਾ ਕਿੰਨਾ ਬੁਰਾ ਹਾਲ ਹੈ। ਸੋ ਜੇਕਰ ਅਸੀਂ ਉਹਨਾਂ ਨਾਲੋਂ ਬਿਹਤਰ ਹਾਲਾਤਾਂ ਦੇ ਵਿੱਚ ਤਾਂ ਸਾਨੂੰ ਸ਼ੁਕਰਗੁਜ਼ਾਰ। ਹਾਂਜੀ, ਬਿਲਕੁਲ ਬਿਲਕੁਲ। ਸੋ ਆਪਾਂ ਗੱਲਾਂ ਬਾਤਾਂ ਨੂੰ ਜਾਰੀ ਰੱਖਾਂਗੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਜ਼ਿੰਦਗੀ ਨੂੰ ਲੈ ਕੇ, ਜ਼ਿੰਦਗੀ ਦੇ ਪਹਿਲੂਆਂ ਨੂੰ ਲੈ ਕੇ, ਕਿ ਜਦੋਂ ਕੋਈ ਮੁਸੀਬਤ, ਕੋਈ ਮੁਸ਼ੱਕਤ, ਕੋਈ ਦੁਸ਼ਵਾਰੀ, ਕੋਈ ਪਰੇਸ਼ਾਨੀ ਕੋਈ ਆਉਂਦੀ ਹੈ ਤਾਂ ਅਕਸਰ ਹੀ ਆਪਾਂ ਉਹਨੂੰ ਲੈ ਕੇ ਬੜੇ ਨੀਰਸ ਹੋ ਜਾਂਦੇ ਹਾਂ, ਬੜੇ ਉਦਾਸ ਹੋ ਜਾਂਦੇ ਹਾਂ ਕਿ ਪਤਾ ਨਹੀਂ ਇਹਨੇ ਕਦੋਂ ਜਾਣਾ ਹੈ, ਕਦੋਂ ਸਾਡਾ ਕਿਹੜਾ ਛੁੱਟੂਗਾ। ਤੇ ਉਸੇ ਕਰਕੇ ਆਪਾਂ ਕਈ ਵਾਰੀ ਉਲਝਣਾਂ ਦੇ ਵਿੱਚ ਫਸ ਜਾਂਦੇ ਹਾਂ, ਮਾਨਸਿਕ ਉਲਝਣਾਂ ਦੇ ਵਿੱਚ। ਮੱਲੀ ਸਾਹਿਬ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਬੜੀ ਮਿਹਰਬਾਨੀ, ਬਹੁਤ ਧੰਨਵਾਦ। ਜਿੱਦਾਂ ਤੁਸੀਂ ਦੱਸਿਆ ਸ਼ਰਮਾ ਜੀ ਜੀ ਕਿ ਅਸੀਂ ਹੋਰ ਝੰਜਟਾਂ 'ਚ ਫਸ ਜਾਂਦੇ, ਗੁੰਝਲਾਂ 'ਚ ਫਸ ਜਾਂਦੇ। ਅਸਲ ਦੇ ਵਿੱਚ ਇਹ ਗੁੰਝਲ ਸਾਡੇ ਆਪ ਪੈਦਾ ਕੀਤੇ ਹੁੰਦੇ ਨੇ। ਸ਼ੁਕਰਾਨੇ ਦੀ ਕਮੀ, ਸ਼ੁਕਰਾਨੇ ਦਾ ਘਾਟਾ ਵੀ ਇੱਕ ਵੱਡੀ ਵਜ੍ਹਾ ਹੈ। ਵੱਡੀ ਵਜ੍ਹਾ ਜੋ ਰੱਬ ਦੇਣ ਡਿਆ ਉਹਦਾ ਅਸੀਂ ਸ਼ੁਕਰਾਨਾ ਨਹੀਂ ਕਰਦੇ। ਅਸੀਂ ਸ਼ਰਤਾਂ ਕੱਢ ਕੇ ਰੱਖੀਆਂ ਕਿ ਇਹ ਲੱਭੂ ਤੇ ਇਹੋ ਹੀ ਜ਼ਿੰਦਗੀ ਦਾ ਸਭ ਕੁਝ ਹੈ, ਇਹੋ ਹੀ ਨਿਚੋੜ ਹੈ, ਇਹੋ ਹੀ ਅਰਕ ਹੈ, ਔਰ ਇਹੋ ਹੀ ਲੱਭਣਾ ਚਾਹੀਦਾ ਹੈ। ਅਸੀਂ ਕਦੀ ਵੀ ਲਾਈਫ 'ਚ ਕੋਈ ਕੰਮ ਕਰੀਏ, ਕੋਈ ਕਾਮਯਾਬੀ ਜਿਹੜੀ ਉਹ ਮਿੱਥੀਏ ਜਾਂ ਕੋਈ ਹੋਰ ਚੰਗਿਆਈ ਕਰਨ ਵਾਲੇ ਪਾਸੇ ਜਾਈਏ, ਤੇ ਉਸ ਸਾਡੇ ਕਹਿ ਲਵੋ ਕਿ ਐਜੂਕੇਸ਼ਨ ਸਿਸਟਮ 'ਚ ਕਿਹਾ ਜਾਂਦਾ ਸੀ ਕਿ ਸਾਨੂੰ ਯੂਨੀਵਰਸਿਟੀ ਗੋਲਸ ਰੱਖ ਕੇ ਤੁਰੋ। A, B ਔਰ C ਆਪਸ਼ਨ ਹਰ ਗੋਲ ਦੇ ਨਾਲ ਹੋਵੇ ਕਿ ਜੇ ਇਹ ਨਾ ਹੋਇਆ ਤਾਂ ਫਿਰ B ਮੇਰੇ ਕੋਲ ਇਹ ਆਪਸ਼ਨ, C ਮੇਰੇ ਕੋਲ ਇਹ ਆਪਸ਼ਨ ਹੈ। A, B ਔਰ C ਆਪਸ਼ਨ ਦੇ ਨਾਲ ਤੁਰੋਗੇ ਤੇ ਕੁਛ ਨਾ ਕੁਛ ਲੈ ਜਾਵੋਗੇ, ਮੰਜ਼ਿਲ ਤੱਕ ਪਹੁੰਚ ਜਾਵੋਗੇ ਜੀ। ਤੇ ਜੇ ਤੁਸੀਂ ਗੋਲਸ ਦੇ ਨਾਲ ਆਪਸ਼ਨਸ ਨਾ ਰੱਖੇ ਤੇ ਫਿਰ ਤੁਸੀਂ ਰਹਿ ਜਾਵੋਗੇ। ਤੇ ਜ਼ਿੰਦਗੀ 'ਚ ਇੱਥੇ ਮੈਂ ਗੁਜ਼ਾਰਿਸ਼, ਕਿਉਂਕਿ ਪ੍ਰੋਗਰਾਮ ਦਾ ਹੁਣ ਸਮਾਂ ਬਾਂਹ ਛਡਾ ਕੇ ਜਾ ਰਿਹਾ ਆ, ਤੇ ਇੱਥੇ ਇਹ ਬੇਨਤੀ ਕਰਨਾ ਚਾਹਾਂਗਾ ਕਿ ਤੁਹਾਡੀਆਂ ਜਿਹੜੇ ਵੀ ਸੁਪਨੇ ਆਉਂਦੇ ਨੇ, ਸੁਪਨੇ ਵੇਖਣੇ ਵੀ ਚਾਹੀਦੇ ਨੇ। ਸੁਪਨੇ ਵੇਖਣ ਤੇ ਕੋਈ ਪਾਬੰਦੀ ਨਹੀਂ ਕੀ ਹੈ, ਉੱਚੇ ਉੱਚੇ ਸੁਪਨੇ ਵੀ ਵੇਖਣੇ ਚਾਹੀਦੇ ਨੇ, ਪਰ ਉਹਨਾਂ ਤੱਕ ਪਹੁੰਚਣ ਲਈ ਮੰਜ਼ਿਲ ਹੈ ਜਿਹੜੀ ਉਹਦੀ ਡਿਵੀਜ਼ਨ 3 ਹਿੱਸਿਆਂ 'ਚ ਕਰਨੀ ਚਾਹੀਦੀ ਹੈ ਕਿ ਇਹ ਆ, ਇਹ ਆਪਸ਼ਨ B ਹੈ, ਜੇ ਇਹ ਨਾ ਲੱਭੇ ਤੇ ਜੇ ਇਹ ਦੋਵੇਂ ਨਾ ਲੱਭਣ ਤੇ C ਆਪਸ਼ਨ ਮੇਰੇ ਕੋਲ ਇਹ ਹੈ, ਕੁਛ ਨਾ ਕੁਛ ਲੈ ਤੇ ਜਾਓਗੇ। ਜੀ ਜੀ ਜੀ, ਬਿਲਕੁਲ। ਤੁਹਾਨੂੰ ਨਾ ਮੈਂ ਇੱਕ ਗੱਲ ਦੱਸਦਾ ਮੱਲੀ ਸਾਹਿਬ, ਤੁਸੀਂ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਯਾਰ ਲੋਕਾਂ ਦੇ ਵਿੱਚ ਇੰਨੀ ਵਿਲ ਪਾਵਰ ਹੈ, ਲੋਕ ਇੰਨੇ ਜ਼ਿਆਦਾ ਸੰਘਰਸ਼ੀਲ ਹੁੰਦੇ ਨੇ, ਸੰਘਰਸ਼ਮਈ ਹੁੰਦੇ ਨੇ, ਉਹ ਇਸ ਤਰੀਕੇ ਦੇ ਨਾਲ ਆਪਣੇ ਚੈਲੰਜਸ ਨੂੰ ਲੈਂਦੇ ਨੇ। ਹੁਣੇ ਨਾ PCS ਦਾ ਰਿਜ਼ਲਟ ਆਇਆ ਪੰਜਾਬ ਦੇ ਵਿੱਚ ਜੀ ਲੰਘੇ ਦਿਨੀ, ਤੇ ਉਹਦੇ ਵਿੱਚ ਜੇ ਆਪਾਂ PCS ਜੁਡੀਸ਼ੀਅਰੀ, ਮਤਲਬ ਜਿਹੜੀਆਂ ਕੁੜੀਆਂ ਮੁੰਡੇ ਜੱਜ ਬਣਨੇ ਨੇ, ਹਾਂਜੀ, ਉਹਦਾ ਟੈਸਟ ਦਾ ਜਿਹੜਾ ਰਿਜ਼ਲਟ ਆਇਆ, ਉਹਦੇ ਵਿੱਚ ਇੱਕ ਕੁੜੀ ਜਿਹੜੀ ਜੱਜ ਬਣੀ ਆ, ਉਹਦਾ ਪਿਤਾ ਸਿਕਿਉਰਿਟੀ ਗਾਰਡ ਹੈ। ਹਾਂਜੀ, ਮੋਹਾਲੀ ਦੇ ਕੋਲੇ ਪਿੰਡ ਹੈ ਕੈਲੇ। ਅੱਛਾ। ਇੱਥੋਂ ਦੀ ਪਰਮਿੰਦਰ ਕੌਰ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਪਾਪਾ ਰਿਜ਼ਲਟ ਆ ਗਿਆ, ਮੈਂ ਜੱਜ ਬਣ ਗਈ। ਵਾਹ 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 ਵਾਹ, ਕੀ ਬਾਤ। ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਹਦੀ ਮਾਂ ਮਨਰੇਗਾ ਮਜ਼ਦੂਰ ਹੈ। ਮਨਰੇਗਾ ਮਜ਼ਦੂਰ ਤੁਸੀਂ ਦੇਖਦੇ ਹੋ ਨਾ, ਮਨਰੇਗਾ ਜੋ ਸਰਕਾਰੀ ਤੁਹਾਨੂੰ ਉਜਰਤ ਮਿਲਦੀ ਹੈ, ਐਗਜ਼ੈਕਟਲੀ, ਹਾਂਜੀ, ਉਹਦੇ ਵਿੱਚ ਉਹ ਮਜ਼ਦੂਰ ਹੈ। ਤੇ ਇਹ ਬੱਚੀ ਆਪਣੀ ਮਾਂ ਦੇ ਨਾਲ ਉਦੋਂ ਵਿਆਹਾਂ ਸ਼ਾਦੀਆਂ 'ਚ ਜਾਂਦੀ ਸੀ ਜਦੋਂ ਉਹ ਦੂਜੇ ਵਿਆਹਾਂ ਦੇ ਵਿੱਚ ਭਾਂਡੇ ਮਾਂਜਦੀ ਹੁੰਦੀ ਸੀ, ਤੇ ਆਪਣੀ ਕਿਸਮਤ ਨੂੰ ਕਹਿੰਦੀ ਸੀਗੀ ਕਿ ਕੀ ਸਾਡੇ ਹਿੱਸੇ ਭਾਂਡੇ ਹੀ ਆਏ ਆ, ਤੇ ਜੇ ਭਾਂਡੇ ਆਏ ਆ ਤੇ ਕਿਉਂ ਆਏ ਆ, ਕਿਉਂ ਸਾਡੇ ਅੱਜ ਉੱਪਰ ਵਾਲੇ ਨੇ ਬਾਂਹ ਫੜੀ ਤੇ ਕਿੱਥੇ ਅਪੜਾਤਾ। ਤੇ ਇਹ ਇੱਕ ਮਿਸਾਲ ਕਾਇਮ ਹੋ ਗਈ ਉਹਨਾਂ ਦੀਆਂ ਪਿਛਲੀਆਂ ਨਸਲਾਂ 'ਚ ਵੀ ਔਰ ਆਉਣ ਵਾਲਿਆਂ ਲਈ ਵੀ। ਇਹ ਹੁਣ ਮਿਹਨਤ, ਬਟ ਇਹ ਦੇਖੋ ਮਿਹਨਤ ਸੀ ਜੀ, ਪੜ੍ਹਾਈ ਸੀ ਜੀ, ਲਗਨ ਸੀ, ਜੁੜੇ ਰਹੇ, ਹਾਲਾਤਾਂ ਦੀ ਮਾਰ ਪੈਂਦੀ ਰਹੀ, ਤੇ ਇਹ ਜ਼ਰੂਰ ਜਮਾ ਨਫੀ ਹੁੰਦੀ ਰਹੀ ਕਿ ਇਹਨਾਂ ਹਾਲਾਤਾਂ 'ਚੋਂ ਨਿਕਲਣਾ ਕਿੱਦਾਂ, ਬਿਲਕੁਲ ਇਸ ਮਾਰ ਤੋਂ ਬਚਣਾ ਕਿੱਦਾਂ। ਮਾਪੇ ਆਪ ਜਿਹਨੂੰ ਕਹਿੰਦੇ ਨੇ ਕਿ ਵੇਲਣੇ ਦੇ ਵਿੱਚ ਆਏ ਰਹੇ, ਪਰ ਉਹਨਾਂ ਨੇ ਆਖਿਆ ਕਿ ਸਾਡੀ ਅਗਲੀ ਪੀੜ੍ਹੀ ਹੈ ਜਿਹੜੀ ਉਹ ਬਚ ਜਾਵੇ। ਸੋ ਤੁਸੀਂ ਕਹਿੰਦੇ ਜੇ ਕਿ ਉਹ ਭਾਂਡੇ ਧੋਂਦੀ ਰਹੀ, ਔਰ ਪਿਓ ਹੈ ਜਿਹੜਾ ਉਹ ਸਿਕਿਉਰਿਟੀ ਗਾਰਡ ਹੈ, ਉਹਨਾਂ ਨੇ ਭੁੱਖ ਵੀ ਕੱਟੀ ਹੋਣੀ ਹੈ, ਉਹਨਾਂ ਨੇ ਸ਼ਰਮਾ ਜੀ 2 ਦੀ ਥਾਂ 1 ਬੁਰਕੀ ਵੀ ਖਾਧੀ ਹੋਣੀ ਹੈ, ਬਟ ਜਿਹੜੇ ਖਾਬ ਸਨ ਉਹਨਾਂ ਦੇ ਆਪਣੀ ਧੀ ਨੂੰ ਪੜਾਉਣਾ ਔਰ ਕੁਝ ਬਣਾਉਣਾ, ਮੈਂ ਸਮਝਣਾ ਹੈ ਕਿ ਉਹ ਭੁੱਖਾਂ, ਉਹ ਤੰਗੀਆਂ, ਉਹ ਨੰਗਾ, ਉਹ ਜਿੰਨੇ ਕੰਪਰੋਮਾਈਜ਼ ਲਾਈਫ 'ਚ ਉਹਨਾਂ ਨੇ ਕੀਤੇ, ਸਮਝੌਤੇ ਕੀਤੇ ਆ, ਅੱਜ ਉਹ ਸਾਰੇ ਪੂਰੇ ਹੋ ਗਏ। ਤੁਸੀਂ ਕਿਹਾ ਨਾ ਭੁੱਖ ਕੱਟਣ ਦੀ ਗੱਲ ਜੀ, ਇਸੇ PCS ਜੁਡੀਸ਼ੀਅਰੀ ਦੇ ਵਿੱਚੋਂ ਇੱਕ ਕੇਸ, ਇੱਕ ਮਿਸਾਲ ਏਦਾਂ ਦੀ ਵੀ ਹੈ, ਉਹ ਵੀ ਤੁਹਾਨੂੰ ਦੱਸਦਾ ਜੀ। ਇਹ ਕੁੜੀ ਜਿਹੜੀ ਦੀ ਮੈਂ ਗੱਲ ਕਰਕੇ ਹਟਿਆ, ਪਰਮਿੰਦਰ ਕੌਰ, ਜਿਹੜੀ ਪਰਮਿੰਦਰ ਕੌਰ ਨੇ ਆਪਣੇ ਪਿਤਾ ਨੂੰ ਦੱਸਿਆ ਸੀਗਾ, ਸਿਰਫ 4 ਘੰਟੇ ਸੌਂਦੀ ਸੀ, ਸਰਕਾਰੀ ਸਕੂਲ 'ਚੋਂ ਪੜ੍ਹੀ ਸੀ, ਤੇ ਇਹਦੇ ਕੋਲੇ ਬਹੁਤ ਘੱਟ ਪੈਸੇ ਸੀਗੇ ਕਿ ਮੈਂ ਆਪਦੀ ਤਿਆਰੀ ਕਰਾਂ, ਪਰ ਫਿਰ ਵੀ ਬੜੇ ਸੀਮਤ ਜਿਹੇ ਵਸੀਲਿਆਂ ਨਾਲ ਦਿਨ ਦੇ ਵਿੱਚ 4 ਘੰਟੇ, 24 ਘੰਟਿਆਂ ਦੇ ਵਿੱਚ ਸਿਰਫ 4 ਘੰਟੇ ਸੌਂ ਕੇ ਇਹਨੇ ਆਪਣੀ ਇਹ ਮੰਜ਼ਿਲ ਹਾਸਲ ਕੀਤੀ। ਹੁਣ ਸ਼ੇਰਪੁਰ ਪਿੰਡ ਹੈ ਇੱਕ ਸੰਗਰੂਰ ਦੇ ਵਿੱਚ, ਉੱਥੋਂ ਦੀ ਇੱਕ ਬੱਚੀ ਵੀ, ਧੀ ਵੀ ਸਾਡੀ ਜਿਹੜੀ ਆ ਉਹ ਜੱਜ ਬਣੀ ਹੈ, ਰਮਨਦੀਪ ਕੌਰ ਉਹਦਾ ਨਾਂ। ਉਹਦਾ ਪਿਤਾ ਮਜ਼ਦੂਰੀ ਕਰਦਾ, ਹਾਂਜੀ। ਉਹ ਕਹਿੰਦੇ ਵੀ ਪੁੱਤ ਤੂੰ B.Ed ਕਰ ਲਾ, ਵੀ ਤੂੰ ਚੱਲ, ਸਾਨੂੰ ਪਤਾ, ਸਾਨੂੰ ਤੇਰੇ ਤੇ ਮਾਣ ਆ, ਤੂੰ ਸਕਾਲਰਸ਼ਿਪ ਲੈ ਕੇ ਪੜ੍ਹਾਈ ਤਾਂ ਤੂੰ ਕਰ ਹੀ ਲੈਣੀ ਹੈ, B.Ed ਕਰ ਲਾ, ਸੌਖੀ ਕਰ ਹੋ ਜੂਗੀ, ਤੇ ਚਲੋ ਨਾਲ ਨਾਲ ਆਪਾਂ ਘਰ ਦਾ ਕੰਮ, ਤੂੰ ਕਿਹੜਾ ਜੱਜ ਲੱਗ ਜਾਣਾ। ਗੱਲ ਕੁੜੀ ਦੇ ਦਿਲ ਤੇ ਲੱਗੀ। ਜਦੋਂ ਪੰਜਾਬੀ ਯੂਨੀਵਰਸਿਟੀ 'ਚ ਗਈ ਹੋਸਟਲ ਦੇ ਵਿੱਚ, ਉਹਨੇ ਇੱਕ ਟਾਈਮ ਦਾ ਖਾਣਾ ਨਹੀਂ ਖਾਧਾ, ਕਿਉਂਕਿ ਉਹਦੇ ਕੋਲੇ ਪੈਸੇ ਨਹੀਂ ਸੀਗੇ। ਉਹ ਬਿੱਲ, ਮਿਸ ਬਿੱਲ ਬਚਾਉਣ ਦੇ ਲਈ
ਇੱਕ ਟਾਈਮ ਦਾ ਖਾਣਾ ਛੱਡ ਦਿੰਦੀ ਸੀ, ਹੁਣ ਉਹ ਜੱਜ ਬਣ ਗਈ ਹੈ। ਵਾਹ ਵਾਹ ਜੀ। ਮਰੇਲਕੋਟਲਾ ਦੀ ਧੀ ਹੈ ਗੁਲਫਾਮ। ਉਸ ਦੇ ਅੱਬਾ ਪਿਤਾ ਇੱਕ ਡਰਾਈਵਰ ਨੇ, ਟੈਂਪੂ ਡਰਾਈਵਰ ਨੇ, ਟੈਂਪੂ ਚਲਾਉਂਦੇ ਨੇ ਕਿਰਾਇਆ, ਜਿਹਨੂੰ ਆਪਾਂ ਹਨਾ। ਉਹ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ। ਅੱਛਾ। ਫੀਸ ਨਾ ਭਰੀ ਗਈ। ਉਹਦੀ ਮਾਤਾ ਕਹਿੰਦੀ ਮੈਂ ਚੱਲ ਨਾ ਹੀ ਕਟਾ ਲਿਆਉਣੀ ਆ ਕੁੜੀ ਦਾ, ਉਹ ਨਾ ਕਟਾਉਣ ਚਲੀ ਗਈ। ਜਦੋਂ ਉਹਦੇ ਟੀਚਰਾਂ ਨੂੰ ਪਤਾ ਲੱਗਿਆ ਕਿ ਬੱਚੀ ਦੇ ਨਾਂ ਕਟਾਉਣ ਤੱਕ ਦੀ ਨੌਬਤ ਆ ਗਈ ਹੈ, ਉਹ ਕਹਿੰਦੇ ਵੀ ਤੁਸੀਂ ਘਰੇ ਜਾਓ, ਇਹਦਾ ਜ਼ਿੰਮਾ ਸਾਡੇ ਜ਼ਿੰਮੇ, ਅਸੀਂ ਪੜ੍ਹਾਵਾਂਗੇ, ਬੱਚੀ ਕਾਬਲ ਹੈ, ਇਹਨੇ ਪੜ੍ਹ ਜਾਣਾ ਵਾ। ਪੜ੍ਹਦੀ ਗਈ, ਸਕਾਲਰਸ਼ਿਪ ਲਈ ਜਦੋਂ ਹਾਇਰ ਸੈਕੰਡਰੀ ਤੋਂ ਗਾਂਹ ਗਈ। ਉਸ ਤੋਂ ਬਾਅਦ ਲਾਅ ਦੀ ਜਦੋਂ ਪੜ੍ਹਾਈ ਸੀਗੀ ਤੇ ਹੋਸਟਲ ਦਾ ਖਰਚਾ ਚੁੱਕਣ ਦੀ ਪਹੁੰਚ ਨਹੀਂ ਸੀ, ਬੜੀ ਔਖੀ ਇਹ ਪੜ੍ਹਾਈ ਕੀਤੀ, ਜੱਜ ਲੱਗ ਗਈ ਕੁੜੀ। ਵਾਹ ਵਾਹ ਵਾਹ, ਇਹ ਨੇ ਉਹ ਹਾਂਜੀ ਸੀਨਾ ਪਾੜ ਕੇ ਪੱਥਰਾਂ ਦਾ ਇਹ ਜੇ ਉਗਦੇ। ਅੱਛਾ, ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਨਾ, ਅਸਲ ਦੇ ਵਿੱਚ ਇਹ ਇੱਕ ਪਰਮਿੰਦਰ ਕੌਰ ਦੀ ਗੱਲ ਨਹੀਂ ਗੀ, ਜਾਂ ਦੂਜੀ ਜਿਹੜੀ ਰਮਨਦੀਪ ਕੌਰ ਆ ਸ਼ੇਰਪੁਰ ਦੀ, ਜਾਂ ਗੁਲਫਾਮ ਦੀ ਗੱਲ ਨਹੀਂ। ਇਸੇ ਤਰ੍ਹਾਂ ਸ਼ਿਵਾਨੀ ਇੱਕ ਕੁੜੀ ਜੱਜ ਬਣੀ ਹੈ, ਉਹ ਵੀ ਇਸ ਤਰ੍ਹਾਂ ਦੇ ਮਾੜੇ ਹਾਲਾਤਾਂ ਤੋਂ, ਮਾੜੇ ਘਰ ਤੋਂ, ਆਮ ਘਰ ਤੋਂ ਕਹਿ ਸਕਦੇ ਹਾਂ। ਕਪੂਰਥਲਾ ਦੇ ਆਟੋ ਰਿਕਸ਼ਾ ਚਲਾਉਣ ਵਾਲੇ ਬਲਜੀਤ ਸਿੰਘ ਦੀ ਭਾਣਜੀ ਹੈ। ਉਹਦੇ ਮਾਮੇ ਨੇ ਤਾ ਉਮਰ ਵਿਆਹ ਨਹੀਂ ਕਰਾਇਆ ਕਿ ਮੈਂ ਆਪਣੀ ਭਾਣਜੀ ਨੂੰ ਪੜ੍ਹਾਉਣਾ ਵਾ। ਕੀ ਬਾਤ ਹੈ, ਕੀ ਕੁਰਬਾਨੀ। ਹਾਂਜੀ। ਸੋ ਇਹ ਉਹਨਾਂ ਲੋਕਾਂ ਦੀਆਂ ਕਹਾਣੀਆਂ ਨੇ ਜਿਨ੍ਹਾਂ ਕੋਲੇ 100 ਕਾਰਨ ਹੋਊਗਾ ਆਪਣੀ ਪੜ੍ਹਾਈ ਛੱਡਣ ਦਾ, 100 ਕਾਰਨ, ਪਰ ਉਹਨਾਂ ਛੱਡੀ ਨਹੀਂ। ਉਹਨਾਂ ਕੋਲੇ ਇੱਕ ਕਾਰਨ ਸੀਗਾ ਕਿ ਅਸੀਂ ਮੰਜ਼ਿਲ ਲੈਣੀ। ਤੇ ਇਹ ਫਿਰ ਲੋਕ ਤੇ ਨਾ ਹੋਏ, ਇਹੀ ਤੇ ਹੀਰੇ ਨੇ, ਇਹੀ ਤੇ ਰਾਤ ਦੀ ਹਨੇਰੇ ਦੇ ਵਿੱਚ ਚਮਕਦੇ ਸਨ, ਔਰ ਅੱਜ ਇਹਨਾਂ ਨੇ ਪੂਰੇ ਜੱਗ ਤੇ ਚਾਨਣਾ ਕਰਤਾ। ਬਿਲਕੁਲ। ਔਰ ਆਪਾਂ ਨਾ ਅਕਸਰ ਆਪਣੇ ਉਧਰ ਪੰਜਾਬ ਦੇ ਵਿੱਚ ਇੱਕ ਗੱਲ ਵਰਤਦੇ ਹਾਂ, ਜਦੋਂ ਵੀ ਕੋਈ ਮਤਲਬ ਆਪਸੀ ਕਹਾ ਸੁਣੀ ਹੋ ਜਾਂਦੀ ਹੈ, ਆਪਾਂ ਕਹਿਣਾ ਯਾਰ ਤੂੰ ਜੱਜ ਲੱਗਿਆ ਸਾਡੇ ਤੇ। ਏਦਾਂ ਹੀ ਹੈ, ਮਤਲਬ ਜੱਜ ਦਾ ਰੁਤਬਾ ਏਦਾਂ ਹੀ ਸਭ ਤੋਂ ਵੱਡਾ, ਇਸ ਤਰ੍ਹਾਂ ਹੀ ਸਭ ਤੋਂ ਵੱਡਾ ਰੁਤਬਾ। ਲੋਕ ਪੁਲਿਸ ਤੋਂ ਡਰਦੇ ਆ ਨਾ। ਲੋਕ ਲੰਘੇ ਦਿਨੀ ਮੈਂ ਇੱਕ ਖਬਰ ਸਾਂਝੀ ਕਰ ਰਿਹਾ ਸਾਂ ਇਸੇ ਆਪਣੇ ਮੰਚ ਦੇ ਉੱਤੇ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਪੰਜਾਬ ਦੇ ਵਿੱਚ ਡੀਜੀਪੀ ਦਾ ਉਹਦਾ ਸਭ ਤੋਂ ਵੱਡਾ ਹੈ, ਤੇ ਜੱਜ ਡੀਜੀਪੀ ਨੂੰ ਕੁੱਦ ਕੇ ਪੈ ਗਿਆ। ਅੱਛਾ। ਹਾਈ ਕੋਰਟ ਦਾ ਪੁਲਿਸ ਦਾ ਮੁਖੀ ਜਿਹਦੇ ਅੰਦਰ ਅੰਡਰ 94,000 ਨਫਰੀ ਹੈ, ਅੱਛਾ, ਜਿਹਨੂੰ ਮੁੱਖ ਮੰਤਰੀ ਵੀ ਉੱਠ ਕੇ ਮਿਲਦਾ, ਉਹਨੂੰ ਜੱਜ ਕੁੱਦ ਕੇ ਪੈ ਗਿਆ ਵੀ ਤੁਹਾਡੇ ਮੁਲਾਜ਼ਮਾਂ ਬਾਬਤ ਆਹ ਰਿਪੋਰਟਾਂ ਆ ਰਹੀਆਂ, ਬੰਦੇ ਦੇ ਪੁੱਤ ਬਣ ਕੇ ਸਾਨੂੰ ਰਿਪੋਰਟ ਕਰੋ। ਐਗਜ਼ੈਕਟਲੀ ਇਹ ਮਤਲਬ ਹੈ ਨਾ, ਇਹ ਇਨਸਾਫ ਕਰਨ ਵਾਲੇ ਨੇ। ਦੇਖੋ ਇਹ ਸਾਡਾ ਇੱਕ ਕਹਿ ਲਵੋ ਕਿ ਰਹਿਤਲ ਹੈ ਨਾ। ਹਾਂਜੀ ਸਾਡਾ ਸਮਾਜ ਹੈ, ਸਮਾਜ ਦੇ ਵਿੱਚ ਹਰ ਬੰਦਾ ਆਪੋ ਆਪਣਾ ਕੰਮ ਕਰਨ ਡਿਆ ਹੈ। ਉਹਨਾਂ ਦੇ ਵਿੱਚੋਂ ਜੱਜ ਜਾਂ ਇਨਸਾਫ ਦੇਣ ਵਾਲਾ ਵੀ ਤੇ ਇੱਕ ਧਿਰ ਹੈ ਜਾਂ ਇੱਕ ਧੜਾ ਹੈ ਨਾ। ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਸਮਾਜ ਨੂੰ ਸਿੱਧਿਆਂ ਰੱਖਣ ਲਈ, ਸਾਰਿਆਂ ਨੂੰ ਬਰਾਬਰ ਰੱਖਣ ਲਈ ਇਨਸਾਫ ਆ ਜਿਹੜਾ ਉਹ ਹਰ ਬੰਦੇ ਤੱਕ ਪਹੁੰਚਦਾ ਕਰਨਾ ਹੈ। ਸੋ ਉਹ ਕਿਹੜੇ ਮਰਤਬੇ ਦੇ ਬੰਦੇ ਨੂੰ ਪੈ ਗਿਆ ਜਾਂ ਕਿੱਦਾਂ ਪੈ ਗਿਆ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਇਨਸਾਫ ਨੂੰ ਸਾਂਝਾ ਰੱਖਣ ਲਈ, ਇਨਸਾਫ ਨੂੰ ਬੈਲੈਂਸ ਰੱਖਣ ਲਈ, ਇਨਸਾਫ ਅਗਲੇ ਬੰਦੇ ਤੱਕ ਪਹੁੰਚਦਾ ਕਰਨ ਲਈ, ਮੁਆਸ਼ਰਤ ਦੇ ਵਿੱਚ ਆਪਣਾ ਕਿਰਦਾਰ ਅਦਾ ਕਰਨ ਲਈ, ਉਹ ਜਿਹਨੂੰ ਵੀ ਗੱਲ ਪੈ ਗਿਆ, ਕੁੱਦ ਕੇ ਪੈ ਗਿਆ, ਜਿੱਦਾਂ ਵੀ ਪੈ ਗਿਆ, ਸੋ ਆਪਣੇ ਫਰਜ਼ ਤੋਂ ਗਾਫਲ ਨਹੀਂ ਹੋਇਆ, ਉਹ ਬਿਲਕੁਲ ਠੀਕ ਹੋਇਆ। ਮਲੀ ਸਾਹਿਬ, ਇੱਕ ਸਿਆਣੇ ਕਹਿੰਦੇ ਆ ਵੀ ਇੱਕ ਕਾਮਯਾਬ ਬੰਦੇ ਕੋਲੇ, ਇੱਕ ਨਾਕਾਮਯਾਬ ਬੰਦੇ ਕੋਲੇ 100 ਬਹਾਨੇ ਹੋਣਗੇ ਕਿ ਮੈਥੋਂ ਆ ਨਹੀਂ ਹੋਇਆ, ਮੈਥੋਂ ਉਹ ਨਹੀਂ ਹੋਇਆ, ਮੈਥੋਂ ਨਹੀਂ ਹੋਇਆ, ਪਰ ਕਾਮਯਾਬ ਬੰਦੇ ਕੋਲ ਸਿਰਫ ਰੀਜ਼ਨ ਹੋਊਗਾ, ਇੱਕ ਕਾਰਨ ਹੋਊਗਾ ਕਿ ਉਸ ਕਾਰਨ ਦੇ ਕਰਕੇ ਉਹ ਉਸ ਮੰਜ਼ਿਲ ਦੇ ਵੱਲ ਜਾਂਦਾ ਹੈ। ਮੋਹਾਲੀ ਦੇ ਵਿੱਚ ਹੀ ਪਿੰਡ ਹੈ ਇੱਕ ਮੁੰਡੀ ਖਰੜ, ਉੱਥੋਂ ਦੀ ਬੱਚੀ ਹੈ ਕਿਰਨਦੀਪ ਕੌਰ। ਉਹਦੀ ਮਾਤਾ ਫੈਕਟਰੀ ਦੇ ਵਿੱਚ ਦਿਹਾੜੀ ਕਰਦੇ ਸੀਗੇ, ਮਜ਼ਦੂਰ, ਫੈਕਟਰੀ ਮਜ਼ਦੂਰ। ਤੁਹਾਨੂੰ ਪਤਾ ਵਿਚਾਰਿਆਂ ਨੂੰ ਕਿਸ ਬਹੁਤ ਬੁਰੇ ਹਾਲ ਵਕਤ ਨਿਕਲਦਾ ਜੀ। ਫਿਰ ਉਹਨਾਂ ਨੇ ਬੁਟੀਕਾਂ ਚਲਾ ਕੇ ਉਹਦੀਆਂ ਫੀਸਾਂ ਕੱਢੀਆਂ। ਉਹਨਾਂ ਕਿਰਨਦੀਪ ਬੱਚੀ ਜਿਹੜੀ ਆ ਉਹ 5 ਵਰਿਆਂ ਦੀ ਸੀ ਜਦੋਂ ਉਹਦਾ ਬਾਪ ਜਹਾਨੋਂ ਕੂਚ ਕਰ ਗਿਆ ਸੀ। ਹਾਂਜੀ, ਉਹਦੀ ਮਾਤਾ ਨੇ ਬੜੇ ਵਕਤਾਂ ਨਾਲ ਪਾਲਿਆ। ਉਸ ਤੋਂ ਬਾਅਦ ਉਹਦੇ ਚਾਚੇ ਨੇ ਇਸ ਪਰਿਵਾਰ ਨੂੰ ਸਾਂਭਿਆ। ਉਹਨੇ ਕਿਹਾ ਕਿ ਮੈਂ ਇਸ ਬੱਚੀ ਨੂੰ, ਇਹਨਾਂ ਬੱਚਿਆਂ ਨੂੰ ਮਤਲਬ ਪੜ੍ਹਾਊਂਗਾ, ਲਿਖਾਊਂਗਾ, ਉਹਦਾ ਜ਼ਿੰਮਾ ਉੱਟਿਆ, ਕਹਿ ਦਿੰਦੇ ਆ। ਇਹਦੀ ਬੱਚੀ ਦੀ ਮਾਂ ਨੇ ਆਪਣੇ ਗਹਿਣੇ ਤੱਕ ਵੇਚ ਦਿੱਤੇ ਉਹਨੂੰ ਪੜ੍ਹਾਉਣ ਖਾਤਰ। ਅੱਜ ਉਹ ਬੱਚੀ ਜੱਜ ਬਣ ਗਈ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ, ਵਾਹ ਕਮਾਲ। ਇਹ ਉਹ ਲੋਕ ਨੇ, ਕਿਆ ਕਹਿਣਾ। ਇਹ ਕਿੱਥੇ ਤੁਸੀਂ ਕਿੱਥੇ ਇਹਨਾਂ ਲੋਕਾਂ ਦੇ ਮਿਹਨਤਾਂ ਦੇ ਮਿਆਰ ਨੂੰ ਗਿਣੋਗੇ? ਕਿਸ ਇੰਚੀ ਟੇਪ ਦੇ ਨਾਲ, ਕਿਸ ਨਾਲ ਇਹਦੇ ਜਜ਼ਬੇ ਨੂੰ ਮਾਪੋਗੇ? ਇਸ ਜਜ਼ਬੇ ਦੀ ਬਿਮਾਰੀ ਕਾਰਨ ਸੀ ਨਾ ਕਿ ਗੁਰਬਤ ਤੋੜਨੀ। ਨਹੀਂ, ਗੁਰਬਤ ਬਹੁਤਾ ਉਹ ਖਾਬ ਸੀਗਾ ਜਿਹੜਾ ਵੇਖਿਆ ਸੀਗਾ, ਔਰ ਉਸ ਖਾਬ ਨੂੰ ਵਿਆਹਣਾ ਸੀਗਾ। ਉਹਦੇ ਵਾਸਤੇ ਹਾਲਾਤ ਕਿਹੋ ਜਿਹੇ ਵੀ ਬਣੇ, ਲਗਨ ਨੂੰ ਦਮ ਨਹੀਂ ਤੋੜਨ ਦਿੱਤਾ, ਭਾਵੇਂ ਸਹਿਕਦੀ ਰਹੀ, ਉਹਨੂੰ ਕਾਇਮ ਰੱਖਿਆ ਤੇ ਅੱਜ ਕਿਤੇ ਪਹੁੰਚ ਗਿਆ। ਬਿਲਕੁਲ। ਮਲੀ ਸਾਹਿਬ, ਸਮਾਂ ਇਜਾਜ਼ਤ ਨਹੀਂ ਦਿੰਦਾ, ਮਿਸਾਲਾਂ ਹੋਰ ਵੀ ਬਥੇਰੀਆਂ ਸੀਗੀਆਂ ਜੀ। ਇਸ ਤਰ੍ਹਾਂ
ਤੇ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਵੀ ਬਹੁਤ ਧੰਨਵਾਦ ਕਿ ਤੁਸੀਂ ਮੌਕਾ ਦਿੱਤਾ ਔਰ ਸਰੋਤਿਆਂ ਦੇ ਰੂਬਰੂ ਕੀਤਾ। ਬਹੁਤ ਧੰਨਵਾਦ ਆਪ ਜੀ ਦਾ। ਜੀ ਜੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।